ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਦੇ ਇਸ ਖਾਸ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕੁਝ ਸਿਹਤ ਸਮੱਸਿਆਵਾਂ ਨੂੰ ਲੈ ਕੇ ਤੇ ਇਹਨਾਂ ਸਿਹਤ ਸਮੱਸਿਆਵਾਂ ਦੀ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਨੂੰ ਜੁਆਇਨ ਕਰਨਗੇ ਡਾਕਟਰ ਸੁਭਾਸ਼ ਗੋਇਲ ਜੀ, ਜਿਹੜੇ ਕਿ ਐਮਡੀ ਨੇ, ਮੈਨੇਜਿੰਗ ਡਾਇਰੈਕਟਰ ਨੇ ਵਰਦਾਨ ਆਯੁਰਵੇਦਾ ਚੰਡੀਗੜ੍ਹ ਦੇ। ਤੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਕੱਲ੍ਹ ਸਿਹਤ ਸਮੱਸਿਆਵਾਂ ਹਰ ਇੱਕ ਨੂੰ ਆ, ਖਾਸ ਕਰਕੇ ਜੇਕਰ ਗੱਲ ਕਰੀਏ ਸਾਡੀ ਪਾਚਨ ਕਿਰਿਆ ਦੇ ਬਾਰੇ, ਪਾਚਨ ਤੰਤਰ ਹੈ ਜਿਹੜਾ, ਉਹਦੇ ਬਾਰੇ ਅੱਜ ਕੱਲ੍ਹ ਬਹੁਤ ਵੱਡੀ ਪੱਧਰ ਤੇ ਸਾਡੇ ਜਿਹੜੇ ਵੀਰ ਨੇ, ਸਾਡੇ ਜਿਹੜੇ ਯੰਗਸਟਰਸ ਨੇ, ਉਹ ਸ਼ਰਾਬ ਦੀ ਲੱਤ ਦਾ ਸ਼ਿਕਾਰ ਨੇ। ਛੱਡਣੀ ਚਾਹੁੰਦੇ ਨੇ ਪਰ ਛੱਡ ਪਾ ਨਹੀਂ ਰਹੇ। ਛੱਡਣ ਦੀਆਂ ਦਵਾਈਆਂ ਵੀ ਖਾਂਦੇ ਨੇ ਪਰ ਸਫਲਤਾ ਹੱਥ ਨਹੀਂ ਲੱਗਦੀ। ਇਸੇ ਤਰ੍ਹਾਂ ਆਪਾਂ ਆਮ ਹੀ ਸੁਣਦੇ ਹਾਂ ਕਿ ਗੋਡਿਆਂ 'ਚ ਦਰਦ ਰਹਿੰਦਾ ਹੈ। 35 40 ਸਾਲ ਦੇ ਜਿਹੜੇ ਬੰਦੇ ਨੇ, ਬੀਬੀਆਂ ਨੇ, ਬਜ਼ੁਰਗ ਤਾਂ 35 40 ਸਾਲ 'ਚ ਨਹੀਂ ਕਹਿ ਸਕਦੇ, ਪਰ ਜਵਾਨ ਅਵਸਥਾ ਦੇ ਵਿੱਚ ਹੀ ਗੋਡਿਆਂ ਦੀ ਹਾਲਤ ਹੋ ਜਾਣੀ ਤੇ ਉੱਪਰੋਂ ਜਿਹੜੇ ਸਾਡੇ ਟੋਟਕੇ ਨੇ ਉਹ ਇਹਨਾਂ ਚੀਜ਼ਾਂ ਉੱਤੇ, ਬਲਦੀ ਉੱਤੇ ਘਿਓ ਦਾ ਕੰਮ ਕਰਦੇ ਨੇ, ਕਿਉਂਕਿ ਗਲਤ ਇਸਤੇਮਾਲ ਕੀਤੀ ਗਈ, ਵਰਤੋਂ ਕੀਤੀ ਗਈ ਦਵਾਈ ਤੁਹਾਡੇ ਇਲਾਜ ਕਰਨ ਦੀ ਬਜਾਏ, ਤੁਹਾਡੇ ਸਰੀਰ ਨੂੰ, ਤੁਹਾਡੀ ਸਮੱਸਿਆ ਨੂੰ ਦੂਰ ਕਰਨ ਦੀ ਬਜਾਏ, ਉਹ ਸਗੋਂ ਤੁਹਾਡੀਆਂ ਪਰੇਸ਼ਾਨੀਆਂ ਹੋਰ ਵਧਾ ਦਿੰਦੀ ਹੈ। ਨਾਲ ਜੋੜਦੇ ਹਾਂ ਡਾਕਟਰ ਸੁਭਾਸ਼ ਗੋਇਲ ਜੀ ਨੂੰ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕਰਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਬਿਮਾਰੀਆਂ ਨੂੰ ਲੈ ਕੇ ਚਰਚਾ, ਕਿਉਂਕਿ ਉਹਨਾਂ ਦੀਆਂ ਕੁਝ ਮੈਡੀਸਨਸ ਆਉਂਦੀਆਂ ਨੇ ਜਿਹੜੀਆਂ ਪਾਚਨ ਤੰਤਰ ਦਾ ਇਲਾਜ ਕਰਦੀਆਂ ਨੇ, ਬਿਹਤਰ ਬਣਾਉਂਦੀਆਂ ਨੇ ਪਾਚਨ ਕਿਰਿਆ ਨੂੰ। ਮਿਹਦਾ ਠੀਕ ਹੈ ਤਾਂ ਤੁਹਾਡਾ ਸਰੀਰ 99% ਠੀਕ ਹੈ। ਉਸ ਤੋਂ ਬਾਅਦ ਸ਼ਰਾਬ ਛਡਾਉਣ ਦੀਆਂ ਕੁਝ ਦਵਾਈਆਂ ਆਉਂਦੀਆਂ ਨੇ, ਉਹਦੇ ਬਾਰੇ ਚਰਚਾ ਕਰਾਂਗੇ ਤੇ ਗੋਡਿਆਂ ਨੂੰ ਠੀਕ ਕਰਨ ਦੀਆਂ ਦਵਾਈਆਂ ਜਿਹੜੀਆਂ ਉਹਨਾਂ ਦੀਆਂ ਆਉਂਦੀਆਂ ਨੇ। ਅਕਸਰ ਹੀ ਆਪਾਂ ਚਰਚਾ ਸੁਣਦੇ ਹਾਂ ਬੀਬੀਆਂ ਤੋਂ, ਆਪਣੇ ਜਦੋਂ ਵੀਰ ਇਕੱਠੇ ਹੁੰਨੇ ਆਪਾਂ ਵਿਆਹਾਂ ਸ਼ਾਦੀਆਂ 'ਚ ਇਕੱਠਾਂ 'ਚ, ਕਿ ਫਲਾਣੇ ਦਾ ਗਰੀਸ ਮੁੱਕ ਗਿਆ। ਇਹ ਗਰੀਸ ਕੀ ਸ਼ੈ ਹੈ? ਇਹ ਸ਼ਬਦ ਕਿੱਥੋਂ ਆਇਆ? ਕੀ ਇਹ ਸਹੀ ਹੈ ਜਾਂ ਗਲਤ ਹੈ? ਮੇਰੇ ਨਾਲ ਜੁੜ ਚੁੱਕੇ ਨੇ ਡਾਕਟਰ ਸੁਭਾਸ਼ ਗੋਇਲ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਫਿਰ ਇਹਨਾਂ ਸਾਰੀਆਂ ਬਿਮਾਰੀਆਂ ਤੇ ਇਲਾਜਾਂ ਤੇ ਕਰਦੇ ਹਾਂ ਚਰਚਾ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ੍ਰੀ ਅਕਾਲ ਜੀ। ਜੀ ਪੰਜਾਬੀ ਰੇਡੀਓ ਸੁਣ ਰਹੇ ਜਿੰਨਾ ਵੀ ਸਾਡਾ ਪਰਿਵਾਰ ਹੈ ਪੰਜਾਬੀ ਰੇਡੀਓ ਨਾਲ ਜੁੜਿਆ ਹੋਇਆ, ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਜੀ ਨਮਸਕਾਰ। ਜੀ ਡਾਕਟਰ ਸਾਹਿਬ, ਜਿਹੜੀਆਂ ਬਿਮਾਰੀਆਂ ਨੇ ਕਾਫੀ ਡਿਸਕਸ ਕਰਨੀਆਂ ਨੇ, ਕਿਉਂਕਿ ਤੁਹਾਡੀਆਂ ਮੈਡੀਸਨਸ ਪਾਚਨ ਤੰਤਰ ਬਾਰੇ ਵੀ ਆਉਂਦੀਆਂ ਨੇ, ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਇਹਨੂੰ ਵੀ ਠੀਕ ਕਰਦੀਆਂ ਨੇ। ਨਾਲ ਤੁਹਾਡੀਆਂ ਜਿਹੜੀਆਂ ਦਵਾਈਆਂ ਨੇ ਉਹ ਸ਼ਰਾਬ ਛਡਾਉਣ ਦੀ ਲੱਤ ਨੂੰ ਵੀ ਦੂਰ ਕਰਦੀਆਂ ਨੇ, ਸ਼ਰਾਬ ਵੀ ਛਡਾਉਂਦੀਆਂ ਨੇ, ਗੋਡਿਆਂ ਦੀ ਬਾਬਤ ਵੀ ਮੈਡੀਸਨਸ ਆਉਂਦੀਆਂ ਨੇ। ਸ਼ੁਰੂਆਤ ਕਰਾਂ ਮੈਂ ਪਾਚਨ ਤੰਤਰ ਬਿਲਕੁਲ। ਤੋਂ। ਜਿਹੜੀ ਸਾਡੀ ਪਾਚਨ ਕਿਰਿਆ, ਜਿਹੜੇ ਵੈਦ ਹਕੀਮ ਪੁਰਾਣੇ ਹੁੰਦੇ ਸੀ ਜਾਂ ਹੁਣ ਦੇ ਵੀ ਜਿਹੜੇ ਡਾਕਟਰ ਮਾਹਰ ਨੇ, ਸੁਲਝੇ ਹੋਏ ਨੇ, ਤੁਹਾਡੇ ਵਰਗੇ ਇਨਸਾਨ ਨੇ, ਉਹ ਕਹਿੰਦੇ ਕਿ ਜੇ ਤੁਹਾਡਾ ਮਿਹਦਾ ਹੀ ਨਹੀਂ ਸਹੀ ਤਾਂ ਤੁਹਾਡਾ ਮਨ ਵੀ ਨਹੀਂ ਸਹੀ ਰਹਿਣਾ, ਸਰੀਰ ਨੇ ਵੀ ਨਹੀਂ ਤੰਦਰੁਸਤ ਰਹਿਣਾ। ਪਾਚਨ ਕਿਰਿਆ ਠੀਕ ਕਿਵੇਂ ਕਰੀਏ ਤੇ ਤੁਹਾਡੀ ਕਿਹੜੀ ਮੈਡੀਸਨ ਆਉਂਦੀ ਹੈ ਜਿਹੜੀ ਇਸ ਪਾਚਨ ਤੰਤਰ ਨੂੰ ਦਰੁਸਤ ਕਰਦੀ ਹੈ? ਦੇਖੋ, ਪਾਚਨ ਤੰਤਰ ਨੂੰ ਦਰੁਸਤ ਕਰਨ ਵਾਸਤੇ ਸਭ ਤੋਂ ਵਧੀਆ ਜਿਹੜੀ ਮੈਡੀਸਿਨ ਆ ਉਹ ਤਾਂ ਰੱਬ ਨੇ ਪਹਿਲਾਂ ਹੀ ਆਪਾਂ ਨੂੰ ਦੇ ਰੱਖੀ ਆ। ਜੀ ਆਪਣੀ ਬਾਡੀ 'ਚ ਵੀ 70% ਉਹਦੀ ਮਾਤਰਾ ਹੈਗੀ ਆ, ਜੀ ਉਹ ਹੈ ਪਾਣੀ। ਹੂੰ ਪਾਣੀ ਜਿਹੜਾ ਹੈਗਾ, ਪਹਿਲਾਂ ਤਾਂ ਅਸੀਂ ਪਾਣੀ ਕਿਵੇਂ ਪੀਣਾ, ਸਭ ਤੋਂ ਵੱਡੀ ਚੀਜ਼ ਤਾਂ ਇਹ ਸਾਡੇ ਲਈ ਮਸਲਾ ਬਣੀ ਹੋਈ ਆ। ਹਾਂਜੀ ਮਸਲਾ ਕਿਵੇਂ ਬਣ ਗਿਆ ਕਿ ਅਸੀਂ ਰੋਟੀ ਤਾਂ ਖਾਂਦੇ ਹਾਂ ਬਿਲਕੁਲ ਗਰਮ ਗਰਮ, ਜੀ ਹੈ ਨਾ, ਤੇ ਨਾਲ ਹੀ ਅਸੀਂ ਉਹਦੇ ਉੱਪਰ ਕੋਲਡ ਡਰਿੰਕ ਪੀਣ ਲੱਗ ਗਏ ਹੂੰ ਜਾਂ ਅਸੀਂ ਉਹਦੇ ਨਾਲ ਠੰਡਾ ਪਾਣੀ ਪੀਣ ਲੱਗ ਗਏ। ਹਾਂਜੀ ਉਹ ਕੀ ਹੋਇਆ ਕਿ ਜਦੋਂ ਅਸੀਂ ਰੋਟੀ ਖਾਣ ਲੱਗੇ ਆ ਤਾਂ ਸਾਡੇ ਪੇਟ 'ਚ ਇੱਕ ਅਗਨੀ ਜਲਦੀ ਆ, ਜੀ ਜਿਹੜੀ ਖਾਣੇ ਨੂੰ ਪਚਾਉਂਦੀ ਆ, ਜਿਹਨੂੰ ਹੂੰ ਅਸੀਂ ਐਂਜ਼ਾਈਮਸ ਬੋਲਦੇ ਆ। ਹਾਂਜੀ ਤਾਂ ਉਹ ਜਦੋਂ ਅਗਨੀ ਜਲਣਾ ਸ਼ੁਰੂ ਹੁੰਦੀ ਆ, ਖਾਣੇ ਨੂੰ ਪਚਾਉਣ ਲੱਗਦੀ ਆ, ਹੂੰ ਜਦ ਨੂੰ ਅਸੀਂ ਚੱਕ ਕੇ ਠੰਡੇ ਪਾਣੀ ਦਾ ਗਲਾਸ ਪੀ ਕੇ ਕਹਿੰਦੇ ਵੀ ਹੁਣ ਠੰਡ ਜੀ ਪੈ ਗਈ। ਉਹ ਹੂੰ ਠੰਡ ਨਹੀਂ ਪੈਗੀ। ਉਹ ਕੀ ਹੋਇਆ ਕਿ ਜਦੋਂ ਜਿਵੇਂ ਮੰਨ ਲਓ ਆਪਾਂ ਖੀਰ ਬਣ ਰਹੀ ਆ ਜੀ ਹਾਂਡੀ ਦੇ ਵਿੱਚ, ਜੀ ਅਸੀਂ ਉਹਦੇ 'ਚ ਠੰਡਾ ਪਾਣੀ ਪਾ ਦਈਏ ਤਾਂ ਉਹ 'ਚ ਧੂੰਆਂ ਜਿਹਾ ਹੀ ਨਿਕਲੂਗਾ ਫਿਰ, ਹੈ ਨਾ। ਹੂੰ ਤਾਂ ਇਸੇ ਤਰ੍ਹਾਂ ਉਹ ਚੀਜ਼ ਫਿਰ ਉਹਨੂੰ ਅਸੀਂ ਕਹਿੰਦੇ ਆ ਵੀ ਪੇਟ 'ਚ ਗੈਸ ਬਣ ਗਈ, ਹਾਂਜੀ ਐਸਿਡਿਟੀ, ਖੱਟੇ ਢਕਾਰ ਬਾਹਰ ਆਉਂਦੀ ਹੈ ਰੋਟੀ ਖਾਧੀ ਹੋਈ। ਉਹ ਹੂੰ ਕਿਉਂ ਹੋ ਗਿਆ ਕਿ ਉਹ ਪਚਣ ਨਹੀਂ ਦਿੱਤੀ ਅਸੀਂ, ਉਹਦਾ ਜੀ ਪਾਚਨ ਹੋਇਆ ਹੀ ਨਹੀਂ। ਜੀ ਉਹ ਫਿਰ ਅੰਦਰ ਜਿਹੜਾ ਹੈਗਾ ਉਹ ਮਲ ਬਣ ਗਿਆ, ਨਾੜਾਂ 'ਚ ਜੰਮ ਗਿਆ, ਨਾੜਾਂ 'ਚ ਜੰਮਿਆ, ਉਹਦੇ ਨਾਲ ਕੀ ਹੋਇਆ ਕਿ ਪੇਟ ਸਾਫ਼ ਨਹੀਂ ਹੋ ਰਿਹਾ। ਫਿਰ ਅਸੀਂ ਕਦੇ ਕੋਈ ਚੂਰਨ, ਕਦੇ ਕੋਈ ਮੁਰੱਬਾ, ਕਦੇ ਕੋਈ ਹੂੰ ਚੀਜ਼, ਕਿਸੇ ਨੇ ਦੱਸਤਾ ਵੀ ਇਹ 'ਚ ਅਜਵਾਇਣ ਖਾ ਲਾ, ਉਹ ਅਜਵਾਇਣ ਖਾ ਲਈ, ਕਿਸੇ ਨੇ ਕਹਿਤਾ ਸੁੰਢ ਦਾ ਪਾਊਡਰ ਖਾ ਲਾ, ਉਹ ਖਾ ਲਿਆ, ਕਿਸੇ ਨੇ ਕਹਿਤਾ ਤ੍ਰਿਫਲਾ ਖਾ ਲਓ, ਆਮਲਾ ਖਾ ਲਓ। ਹਾਂਜੀ ਮਤਲਬ ਫਿਰ ਉਹ ਬੰਦਾ ਫਸਿਆ ਹੋਇਆ, ਮਤਲਬ ਹਿਰਨ ਦੀ ਤਰ੍ਹਾਂ ਨਾ, ਜਿਵੇਂ ਕਸਤੂਰੀ ਹਿਰਨ ਹੁੰਦਾ, ਉਵੇਂ ਹੂੰ ਮਤਲਬ ਉਹ ਭਟਕਦਾ ਰਹਿੰਦਾ ਵੀ ਮੈਨੂੰ ਭਟਕਦਾ ਕੁਛ ਵੀ ਮਿਲ ਜੇ। ਜੀ ਪਰ ਉਹਨੂੰ ਐ ਨਹੀਂ ਪਤਾ ਵੀ ਹਿਰਨ ਦੀ ਕਸਤੂਰੀ ਵਾਂਗੂ ਤੁਹਾਡਾ ਇਲਾਜ ਤਾਂ ਤੁਹਾਡੇ ਹੀ ਪੇਟ 'ਚ ਪਿਆ, ਕਿ ਹੂੰ ਤੁਸੀਂ ਖਾਣਾ ਖਾਣ ਤੋਂ ਘੱਟੋ ਘੱਟ ਅੱਧਾ ਪੌਣਾ ਘੰਟਾ ਬਾਅਦ ਕੋਈ ਪਾਣੀ ਨਾ ਪੀਓ। ਜੀ ਉਹਦਾ ਸਭ ਤੋਂ ਵਧੀਆ ਮੰਤਰ ਹੈ ਵੀ ਤੁਸੀਂ ਪਾਣੀ ਜੇ ਪੀਣਾ ਵੀ ਹੈ ਤਾਂ ਕੋਸਾ ਕਰਕੇ ਪੀ ਲਓ, ਹੈ ਨਾ, ਹੂੰ ਹੂੰ ਤੇ ਹੂੰ ਜਾਂ ਫਿਰ ਨਾ ਹੀ ਪੀਓ।
ਹੂੰ, ਹੈਨਾ। ਤੇ ਇਹ ਇੱਕ ਬੈਸਟ ਇੱਕ ਫਾਰਮੂਲਾ। ਦੂਜੀ ਚੀਜ਼, ਇਹਨੂੰ ਪਾਚਨ ਤੰਤਰ ਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ, ਜੇ ਤੁਸੀਂ ਹੋਰ ਚੀਜ਼ ਜਾਣਨਾ ਚਾਹੁੰਦੇ ਹੋ ਮੇਰੇ ਕੋਲੋਂ, ਹਾਂਜੀ, ਤਾਂ ਇਹ ਹੈ ਕਿ ਜੇ ਤੁਹਾਡੀ ਬਾਡੀ ਦਾ ਮੰਨ ਲਓ ਵਜ਼ਨ ਹੈ, ਜੀ, ਵਜ਼ਨ ਜਿਹੜਾ ਮੰਨ ਲਓ ਤੁਹਾਡਾ 60 ਕਿਲੋ ਹੈ, ਇਹ ਹਾਂਜੀ, ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਜੀ, 80 ਕਿਲੋ ਵੀ ਹੋ ਸਕਦਾ, 90 ਕਿਲੋ ਵੀ ਹੋ ਸਕਦਾ, ਘੱਟ ਵੀ ਹਾਂਜੀ, ਹੋ ਸਕਦਾ। ਜੀ, ਜੀ, ਜੇ ਤੁਹਾਡਾ ਵਜ਼ਨ ਮੰਨ ਲਓ 60 ਕਿਲੋ ਆ, ਹੂੰ, ਤਾਂ ਤੁਸੀਂ 600 ਗ੍ਰਾਮ ਹੂੰ, ਗਾਜਰ, ਮੂਲੀ, ਸ਼ਲਗਮ, ਕੱਦੂ, ਘੀਆ, ਕੋਈ ਵੀ ਏਦਾਂ ਕੱਚੀਆਂ ਸਬਜ਼ੀਆਂ ਕੱਟ ਕੇ ਹੂੰ, ਹੂੰ, ਉਹ ਸਵੇਰੇ-ਸਵੇਰੇ ਬਰੱਸ਼ ਕਰਨ ਤੋਂ ਬਾਅਦ ਚੱਬ-ਚੱਬ ਕੇ ਖਾਓ, ਜੀ, ਜੀ, ਹੈਨਾ। ਉਹਨੂੰ ਜਿੰਨਾ ਚਬਾ-ਚਬਾ ਕੇ ਤੁਸੀਂ ਖਾਓਗੇ, ਉਹਦਾ ਜੂਸ ਨਹੀਂ ਕੱਢਣਾ, ਹੂੰ, ਚਬਾ ਕੇ ਖਾਣੀ ਆ, ਤਾਂ ਤੁਸੀਂ ਐਂ ਦੇਖੋਗੇ ਵੀ ਮਹੀਨੇ 20 ਦਿਨ ਦੇ ਵਿੱਚ ਜਿਹੜੀ ਤੁਹਾਡਾ ਪਾਚਨ ਤੰਤਰ ਆ, ਉਹ ਹੂੰ, ਬਿਲਕੁਲ ਠੀਕ ਹੋ ਗਿਆ। ਤੁਹਾਨੂੰ ਐਂ ਲੱਗੂਗਾ ਵੀ ਮੈਨੂੰ ਜਿਵੇਂ ਕੋਈ ਪੇਟ ਦੀ ਬਿਮਾਰੀ ਹੋਣੀ ਸੀ। ਇਹ ਜੀ, ਜੇ ਕੰਮ ਕਰ ਲਵੋ ਤਾਂ ਹੂੰ, ਉਹਦੇ 'ਚ ਮੂਲੀ ਹੋਣਾ ਜ਼ਰੂਰੀ ਹੈ। ਹੂੰ, ਬਾਕੀ ਜਿਹੜੀਆਂ ਚੀਜ਼ਾਂ ਤੁਸੀਂ ਪਾਉਣੀਆਂ ਨੇ, ਉਹ ਪਾ ਸਕਦੇ ਹੋ। ਇਹ ਪਾਚਨ ਕਿਰਿਆ ਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਟਰੀਟਮੈਂਟ ਨੇ। ਇਹਨਾਂ ਵਾਸਤੇ ਦਵਾਈਆਂ ਜਿੰਨੀਆਂ ਮਰਜ਼ੀ ਲੈ ਲਓ। ਸਾਡੇ ਵਰਗੇ ਵੈਦ ਬੈਠੇ ਆ, ਜੀ, ਕਹਿ ਦਿੰਦੇ ਆ ਦੇ ਦਿਓ ਜੀ 5000, ਦੇ ਦਿਓ ਜੀ 10,000, ਉਹ ਆਪਾਂ ਦੇ ਕੇ ਤਾਂ ਕਰ ਲੈਂਦੇ ਆ। ਪਰ ਜੇ ਮੈਂ ਹੂੰ, ਕਹਿਤਾ ਸਲਾਦ ਖਾਇਆ ਕਰੋ, ਉਹ ਨਹੀਂ ਖਾਣਾ। ਇਹ ਉਹ ਨਹੀਂ ਚੀਜ਼ ਖਾਣਾ, ਮੰਨਣੀ ਤੁਹਾਨੂੰ ਪਊਗੀ। ਜੀ। ਬਿਲਕੁਲ ਜੀ, ਇਹ ਤਾਂ ਹੈਗਾ ਜੀ, ਇੱਕ। ਅੱਜ-ਕੱਲ੍ਹ ਆਪਾਂ ਜਿਹੜੇ ਮੋਸਟਲੀ ਲੋਕ ਕੰਮ ਕਰਦੇ ਆ, ਸੌਖੇ ਕੰਮ ਨੇ, ਉਹਨਾਂ 'ਚ ਸਰੀਰ ਦੀ ਕੋਈ ਊਰਜਾ ਨਹੀਂ ਲੱਗਦੀ, ਇਸ ਕਰਕੇ ਵੀ ਸਾਨੂੰ ਹੂੰ, ਬਿਮਾਰੀਆਂ ਨੇ ਥੋੜ੍ਹਾ ਜਿਹਾ ਜ਼ਿਆਦਾ ਘੇਰਿਆ ਹੋਇਆ। ਕਿਉਂਕਿ ਆਪਾਂ ਲੈਪਟਾਪ ਤੇ ਬੈਠੇ ਹਾਂ, ਘੰਟਿਆਂ ਬੱਧੀ ਕੰਮ ਕਰ ਰਹੇ ਹਾਂ, ਆਪਾਂ ਕੰਪਿਊਟਰ ਤੇ ਬੈਠੇ ਹਾਂ, ਘੰਟਿਆਂ ਬੱਧੀ ਕੰਮ ਕਰ ਰਹੇ ਹਾਂ, ਫਿਜ਼ੀਕਲ ਐਕਟੀਵਿਟੀ ਤਾਂ ਹੈ ਨਹੀਂ, ਬਹੁਤ ਘੱਟ ਹੋ ਗਈ ਹੈ। ਸੋ ਇਸੇ ਬਿਲਕੁਲ। ਕਰਕੇ ਜਿਹੜੇ ਮਿਹਦਾ ਜਾਂ ਪਾਚਨ ਤੰਤਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਸਾਰਾ ਵੀਕ ਹੋ ਜਾਂਦਾ, ਉੱਤੋਂ ਸਾਡੀਆਂ ਖਾਣ-ਪੀਣ ਦੀਆਂ ਮਾੜੀਆਂ ਆਦਤਾਂ। ਇਹ ਜਿਹੜੀ ਤੁਹਾਡੀ ਗੱਲ ਆਈ ਹੈ ਨਾ ਜੀ, ਜੀ, ਕੰਪਿਊਟਰ ਤੇ ਬੈਠਦੇ ਆ ਲੋਕੀ, ਜੀ, ਉਹ ਦੇਖੋ ਤੁਸੀਂ ਆਪਣੀ ਬਾਡੀ ਨੂੰ ਆਪਾਂ ਇੱਕ ਕੁਰਸੀ ਦੇ ਉੱਪਰ ਰੱਖ ਦਿੱਤਾ। ਹਾਂਜੀ, ਠੀਕ ਹੈ ਜੀ। ਹੂੰ, ਔਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਨੀਚੇ ਵਾਲੇ ਪੋਰਸ਼ਨ 'ਚ ਕੀ ਹੋ ਰਿਹਾ, ਗਰਦਨ ਦਿਮਾਗ ਤੋਂ ਥੱਲੇ। ਹਾਂਜੀ, ਸਾਡੀਆਂ ਅੱਖਾਂ ਕੰਪਿਊਟਰ 'ਚ ਨੇ ਔਰ ਦਿਮਾਗ ਹੂੰ, ਉਹਨੂੰ ਪੜ੍ਹ ਰਿਹਾ, ਦਿਮਾਗ ਉਹਨੂੰ ਰਿਪਲਾਈ ਦੇਈ ਜਾਂਦਾ। ਜੀ, ਜੋ ਕੈਮੀਕਲ ਦਿਮਾਗ 'ਚ ਹਰ ਇੱਕ ਸਕਿੰਟ 'ਚ ਨਵਾਂ-ਨਵਾਂ ਕੈਮੀਕਲ ਬਣਦਾ, ਜਿਹੋ ਜਿਹੀ ਚੀਜ਼ ਬੰਦਾ ਪੜ੍ਹਦਾ, ਉਹੀ ਰਿਐਕਸ਼ਨ ਹੁੰਦਾ। ਹਾਂਜੀ, ਹਾਂਜੀ, ਰਿਐਕਸ਼ਨ ਮੀਨਸ ਦਿਮਾਗ ਦਾ ਰਿਐਕਸ਼ਨ ਆ। ਤੁਸੀਂ ਦੇਖੋ ਕਿ ਇੱਕ ਬੰਦਾ, ਲੱਤ ਟੁੱਟੀ ਪਈ ਆ, ਉੱਠ ਕੇ ਉਹਨੂੰ ਜੇ ਕਹਿ ਦੋ ਵੀ ਤੂੰ ਮੈਨੂੰ ਪਾਣੀ ਪਿਲਾ ਦੇ ਜਾਂ ਮੈਨੂੰ ਫੜਾ ਦੇ, ਉਹ ਤੈਨੂੰ ਸ਼ਰਮ ਨਹੀਂ ਆਉਂਦੀ, ਮੇਰੀ ਲੱਤ ਟੁੱਟੀ, ਮੇਰੇ ਤੋਂ ਖੜਾ ਨਹੀਂ ਹੂੰ, ਹੋਇਆ ਜਾਂਦਾ। ਹਾਂਜੀ, ਹਾਂਜੀ, ਉਹਦੇ ਲਵੇ ਸੱਪ ਛੱਡ ਦਿਓ, ਸਭ ਤੋਂ ਮੂਹਰੇ ਭੱਜਿਆ ਜਾਓ। ਕੀ ਹੈ? ਹਾਂਜੀ, ਦਿਮਾਗ ਦਾ ਥਾਟ ਆ ਗਿਆ, ਹੈਨਾ। ਹੂੰ, ਜੋ ਚੀਜ਼ ਦਿਮਾਗ ਉਵੇਂ ਜਿਵੇਂ ਬੰਦਾ ਉਹ ਕਰਦਾ, ਹੈਨਾ, ਹੂੰ, ਉਹੀ ਸਰੀਰ ਉਵੇਂ ਜਿਵੇਂ, ਉਹ ਇੱਕ ਮਾਇੰਡ ਦੀ ਚੇਂਜ ਹੋ ਜਾਂਦੀ ਹੈ। ਜੀ, ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਲੋਕੀ ਕੰਪਿਊਟਰ ਤੇ ਬੈਠਦੇ ਨੇ, ਉਹਨਾਂ ਦਾ ਪਾਚਨ ਤੰਤਰ ਕਿਵੇਂ ਖਰਾਬ ਹੁੰਦਾ। ਹਾਂਜੀ, ਸਭ ਤੋਂ ਪਹਿਲਾਂ ਉਹਨਾਂ ਦਾ ਹਾਰਟ, ਉਹਦੀ ਗਤੀ ਘੱਟ ਜਾਂਦੀ ਹੈ। ਹੂੰ, ਹੂੰ, ਫਿਰ ਉਹਨਾਂ ਦਾ ਜਿਹੜਾ ਲੀਵਰ ਹੈ, ਪਾਚਨ ਤੰਤਰ ਉੱਥੇ ਪਿਆ ਸਾਰਾ, ਉਹ ਹੂੰ, ਲੀਵਰ ਕਮਜ਼ੋਰ ਹੁੰਦਾ। ਫਿਰ ਪੈਨਕ੍ਰੀਆਸ ਦੇ ਬੀਟਾ ਸੈਲਸ ਕਮਜ਼ੋਰ ਹੁੰਦੇ ਨੇ। ਉਹ ਹੂੰ, ਉੱਥੇ ਬੈਠਾ-ਬੈਠੇ ਦਿਨਾਂ ਦੇ ਵਿੱਚ ਹੀ ਉਹਦੀ ਨਿਗਾਹ ਕਮਜ਼ੋਰ, ਹੈਨਾ, ਹੂੰ, ਉਹਦਾ ਦਿਮਾਗ ਕਮਜ਼ੋਰ, ਜੀ, ਉਹਦਾ ਪਾਚਨ ਕਿਰਿਆ ਖਰਾਬ, ਉਹਦਾ ਲੀਵਰ ਖਰਾਬ, ਉਹਦਾ ਹੌਲੀ-ਹੌਲੀ ਮਤਲਬ ਪੈਨਕ੍ਰੀਆਟਿਕ ਸੀਕ੍ਰੇਸ਼ਨ ਖਰਾਬ ਹੁੰਦਾ। ਉਹਦੇ ਹੂੰ, ਕਰਕੇ ਕੀ ਹੋ ਜਾਂਦਾ ਕਿ ਉਹਨੂੰ ਸ਼ੂਗਰ ਵੀ ਹੋ ਜਾਂਦੀ ਆ, ਹੈਨਾ। ਹਾਂਜੀ, ਅੱਛਾ, ਜਦੋਂ ਸ਼ੂਗਰ ਹੋ ਗਈ, ਤੁਹਾਨੂੰ ਸ਼ਾਇਦ ਇਹ ਪਤਾ ਹੋਵੇ ਜਾਂ ਨਹੀਂ ਪਤਾ, ਦਰਸ਼ਕਾਂ ਨੂੰ ਮੈਂ ਆਪਣੇ ਜਿੰਨੇ ਵੀ ਪੰਜਾਬੀ ਰੇਡੀਓ ਸੁਣ ਰਹੇ ਨੇ, ਹਾਂਜੀ, ਉਹਨਾਂ ਸਾਰੇ ਜਿੰਨੇ ਵੀ ਸੁਣਨ ਵਾਲੇ ਮੇਰੇ ਭੈਣ-ਭਰਾ ਨੇ, ਹੂੰ, ਹੂੰ, ਉਹਨਾਂ ਨੂੰ ਇਹ ਜ਼ਰੂਰ ਦੱਸਣਾ ਚਾਹੂੰਗਾ ਜੀ, ਕਿ ਸ਼ੂਗਰ ਜਿਹੜੀ ਆ, ਇਹ ਕੋਈ ਬਿਮਾਰੀ ਨਹੀਂ ਹੈ, ਪਹਿਲੀ ਗੱਲ। ਠੀਕ ਹੈ, ਇਹਨੂੰ ਪੂਰੇ ਵਰਲਡ ਲੈਵਲ ਤੇ ਹੂੰ, ਇਹਨੂੰ ਬਿਮਾਰੀ ਦਾ ਦਰਜਾ ਹਾਲੇ ਤੱਕ ਨਹੀਂ ਮਿਲਿਆ। ਜਿਵੇਂ ਹੂੰ, ਬਿਮਾਰੀ ਨੂੰ ਇੱਕ ਦਰਜਾ ਮਿਲਦਾ ਨਾ ਵੀ ਇਹ ਰੋਗ ਹੈ, ਜੀ, ਇਹਦਾ ਇਲਾਜ ਆ, ਇਹਨੂੰ ਹੂੰ, ਕੋਈ ਦਰਜਾ ਨਹੀਂ ਮਿਲਿਆ। ਹੂੰ, ਇਹਦਾ ਇਹ ਇੱਕ ਰੋਗਾਂ ਦੀ ਪੋਟਲੀ ਹੈ, ਬਿਮਾਰੀਆਂ ਦੀ ਹੂੰ, ਪੋਟਲੀ ਹੈ। ਜੀ, ਇਹ ਇੰਨੀਆਂ ਬਿਮਾਰੀਆਂ ਲੈ ਕੇ ਆਉਂਦੀ ਹੈ ਕਿ ਇਨਸਾਨ ਨੂੰ ਮਰਦੇ ਦਮ ਤੱਕ ਨਹੀਂ ਛੱਡਦੀ ਇਹ। ਤੇ ਜੀ, ਇਸ ਤਰ੍ਹਾਂ ਹੀ ਇਹ ਬਿਮਾਰੀਆਂ ਜਿਹੜੀਆਂ ਨੇ, ਇਹ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਹੋ ਰਹੀਆਂ ਨੇ ਜਿਹੜੇ ਇੱਕ ਸੀਟ ਤੇ ਬੈਠੇ ਕੰਮ ਕਰੀ ਜਾਂਦੇ ਆ। ਹੂੰ, ਉਹਨਾਂ ਵਾਸਤੇ ਮੈਂ ਤੁਹਾਨੂੰ ਦੱਸਦਾ, ਸਾਡੇ ਵੈਦ ਜੀ ਨੇ ਇੱਕ ਕੰਮ ਕਰਿਆ। ਹੂੰ, ਕੁਦਰਤ ਕੋਲੋਂ ਇੱਕ ਚੀਜ਼ ਲਈ, ਜੀ, ਜਿਹੜੀ ਪੇੜਾਂ ਨੂੰ ਲੱਗਦੀ ਆ। ਤੁਸੀਂ ਹਾਂਜੀ, ਦੇਖੋ ਵੀ ਆਪਣੇ ਦਰਖਤ ਨੇ, ਹਾਂਜੀ, ਉਹਨਾਂ ਨੂੰ ਆਪਾਂ ਪਹਿਲਾਂ ਬਚਪਨ 'ਚ ਆਪਾਂ ਵੀ ਆਪਣੇ ਪੰਜਾਬ 'ਚ ਚੰਗੀ ਤਰ੍ਹਾਂ ਸਾਰੇ ਰਹਿੰਦੇ ਰਹੇ ਹਾਂ, ਦੇਖਦੇ ਰਹੇ ਹਾਂ। ਹੂੰ, ਹੂੰ, ਹੁਣ ਉਹ ਵਾਲੇ ਪੇੜ, ਹੂੰ, ਉਹਨਾਂ ਨੂੰ ਗੂੰਦ ਲੱਗਦੀ ਸੀ, ਜੀ, ਜਿਵੇਂ ਕਿੱਕਰ ਨੂੰ ਗੂੰਦ ਲੱਗਦੀ ਸੀ, ਲੱਗਦੀ ਸੀ, ਹੈਨਾ। ਬਿਲਕੁਲ, ਜੀ, ਆਪਣੇ ਨਿੰਮ ਨੂੰ ਗੂੰਦ ਲੱਗਦੀ ਆ। ਹਾਂਜੀ, ਆਪਣੇ ਜਿਹੜਾ ਬੋਹੜ ਦਾ ਦਰਦ ਹੈ, ਪੇੜ ਆ, ਉਹਨਾਂ ਨੂੰ ਲੱਗਦੀ ਆ। ਹਾਂਜੀ, ਤੇ ਚਲਗੋਜ਼ਾ, ਹੂੰ, ਗੂੰਦ ਮੋਰਿੰਗਾ, ਹੂੰ, ਇਹ ਜਿਹੜੀ ਗੂੰਦ ਹੈ, ਹੂੰ, ਇਹ ਕੋਈ ਐਵੇਂ ਨਹੀਂ ਸੀ। ਇਹ ਰੱਬ ਨੇ ਚੀਜ਼ ਬਣਾਈ ਸੀ ਕਿ ਤੁਹਾਡੀ ਜਿਹੜਾ ਪੇੜ ਹੈ, ਉਹਦੇ ਤੁਸੀਂ ਪੱਤੇ ਖਾਓ, ਉਹਦੀ ਟਾਹਣੀ ਖਾਓ, ਉਹਦੀ ਦਾਤਨ ਕਰੋ, ਜੀ, ਉਹਦਾ ਜਿਹੜਾ ਅਸਰ ਹੋਣਾ ਟਾਈਮ ਨਾਲ ਹੋਣਾ। ਜੀ, ਉਹਨੇ ਵਿੱਚੋਂ ਐਕਸਟ੍ਰੈਕਟ ਦੇਤਾ ਕੱਢ ਕੇ ਕਿ ਇਹਨੂੰ ਆਯੁਰਵੇਦ ਦੇ ਵਿੱਚ ਮੰਨਿਆ ਗਿਆ ਕਿ ਇਹ ਪਿਓਰ ਸੱਤ ਹੈ ਪੇਟ ਦਾ। ਤਾਂ ਉਹ ਹੂੰ, ਜਿਹੜਾ ਹੈਗਾ, ਉਹ ਪੇਟ ਦੇ ਪਾਚਨ ਤੰਤਰ ਨੂੰ ਠੀਕ ਕਰਦਾ। ਜੀ, ਜਿਨ੍ਹਾਂ ਦੀ ਧੁੰਨੀ 'ਚ ਧਰਨ ਪਈ ਰਹਿੰਦੀ ਆ, ਉਹਨੂੰ ਠੀਕ ਕਰਦਾ। ਹੂੰ, ਤੇ ਉਹਨੂੰ ਅਸੀਂ ਕੀ ਕਰਿਆ, ਸਾਡੇ ਵੈਦ ਜੀ ਨੇ ਸੁੰਡ, ਕਾਲੀ ਮਿਰਚ, ਜੀ, ਮੱਗ ਪਿੱਪਲ ਜੀ, ਤੇ ਇੱਕ ਕਲੌਂਜੀ, ਇਹ ਜੀ, 4 ਪਾਊਡਰਾਂ ਦੇ ਵਿੱਚ ਉਹਨੂੰ ਮਿਕਸ ਕਰਕੇ ਪੰਜੇ ਗੂੰਦਾਂ ਨੂੰ ਪੰਚਮ ਗੂੰਦ ਕੈਪਸੂਲ ਬਣਾਇਆ।
ਠੀਕ ਹੈ। ਉਹ ਜਿਹੜਾ ਪੰਚਮ ਗੋਂਦ ਕੈਪਸੂਲ ਹੈ, ਹਾਂਜੀ। ਉਹ ਅੱਜ ਵਾਕਈ ਆਪਣੇ ਲੋਕਾਂ ਵਾਸਤੇ ਰਾਮਬਾਣ ਸਿੱਧ ਹੋਇਆ। ਜਿਹੜੇ ਲੋਕਾਂ ਦਾ ਪਾਚਨ ਕਿਰਿਆ ਖਰਾਬ ਹੁੰਦੀ ਹੈ, ਔਰ ਜੀ। ਜਿਹੜੇ ਲੋਕ ਸਿਰਫ ਮੈਂਟਲ ਵਰਕ ਕਰਦੇ ਨੇ, ਫਿਜ਼ੀਕਲ ਵਰਕ ਨਹੀਂ ਕਰਦੇ, ਜਿਹੜੇ ਸਮਾਰਟ ਵਰਕ ਕਰਦੇ ਆ, ਫਿਜ਼ੀਕਲ ਵਰਕ ਨਹੀਂ ਕਰਦੇ, ਉਹ ਐਸਾ ਕੋਈ ਵੀ ਐਸਾ ਇਨਸਾਨ ਨਹੀਂ ਮੈਂ ਤੁਹਾਨੂੰ ਦੱਸਾਂ ਜਿਹੜਾ ਉੱਪਰਲੇ 30% 'ਚ ਆ ਜਾਂਦਾ। ਇੱਕ ਮਤਲਬ ਜਿਹਨੂੰ ਅਸੀਂ ਕਲਾਸ 1 ਕਹਿ ਦਿੰਦੇ ਆ, ਹਾਂਜੀ। ਉਹ ਸਾਰੇ ਉਹਨੂੰ ਯੂਜ਼ ਕਰਦੇ ਨੇ ਜਿਨ੍ਹਾਂ ਨੂੰ ਸਮਝ ਆ ਚੁੱਕੀ ਆ। ਤਾਂ ਮੈਂ ਇਹ ਜ਼ਰੂਰ ਰਿਕਮੈਂਡ ਕਰੂੰਗਾ ਕਿ ਅਗਰ ਕਿਸੇ ਨੂੰ ਵੀ ਪਾਚਨ ਕਿਰਿਆ ਦੀ ਪ੍ਰੋਬਲਮ ਆ, ਤਾਂ ਸਾਡਾ ਜਿਹੜਾ ਪੰਚਮ ਗੋਂਦ ਕੈਪਸੂਲ ਹੈ, ਇਹ ਜ਼ਰੂਰ ਤੁਹਾਨੂੰ ਇਸਤੇਮਾਲ ਕਰਨਾ ਚਾਹੀਦਾ। ਜੀ। ਆਪਾਂ ਅਗਲੇ ਮਸਲੇ ਦੇ ਵੱਲ ਵਧੀਏ। ਉਹ ਵੀ ਮਸਲਾ ਬਹੁਤ ਵੱਡਾ ਹੈ, ਸ਼ਰਾਬ ਦੀ ਲੱਤ। ਲੋਕ ਕਹਿੰਦੇ ਨੇ ਅਸੀਂ ਜੀ ਲੱਗ ਗਏ, ਕੋਈ ਪਾਰਟੀਆਂ 'ਚ ਜਾਣ ਦਾ ਸ਼ੌਕੀਨ ਸੀ, ਕਿਸੇ ਦੀ ਬਹਿਣੀ ਉੱਠਣੀ ਉਹ ਜੀ ਸੀ, ਕਿਸੇ ਦੀ ਸੰਗਤ ਉਹ ਜੀ ਸੀ, ਲੱਗ ਗਿਆ ਬੰਦਾ, ਚਲੋ ਲੱਗ ਗਿਆ। ਹੁਣ ਕਈ ਲੋਕ ਕਹਿੰਦੇ ਨੇ ਘਰੇ ਕਲੇਸ਼ ਰਹਿੰਦਾ, ਛੱਡਣੀ ਚਾਹੁੰਦੇ ਆ, ਪੈਸਾ ਵੀ ਖਰਾਬ ਹੁੰਦਾ, ਸਿਹਤ ਵੀ ਖਰਾਬ ਹੁੰਦੀ ਹੈ। ਸਿਹਤ ਸਭ ਤੋਂ ਵੱਡੀ ਦੌਲਤ ਹੈ ਸਾਡੀ। ਪੈਸਾ ਤਾਂ ਚਲੋ ਬੰਦਾ ਕਮਾ ਹੂੰ, ਲੂਗਾ, ਸਿਹਤ ਕਮਾਉਣੀ ਬਹੁਤ ਔਖੀ ਹੈ। ਹੂੰ। ਉਹ ਛੱਡਣਾ ਚਾਹੁੰਦੇ ਨੇ ਡਾਕਟਰ ਸਾਹਿਬ, ਪਰ ਛੱਡ ਨਹੀਂ ਪਾ ਰਹੇ। ਹੁਣ ਹੁਣ ਇਹਦੇ 'ਚ 2 ਕੈਟਾਗਰੀ ਆ। ਜੀ। ਜਿਹੜੇ ਤਾਂ ਲੋਕ ਮੇਰੀ ਗੱਲ ਨੂੰ ਜਿੰਨੇ ਵੀ ਆਪਣੇ ਪ੍ਰੋਗਰਾਮ ਸੁਣ ਰਹੇ ਨੇ, ਸਾਰੇ ਮੇਰੇ ਆਪਣੇ ਹਾਂਜੀ। ਭੈਣ ਭਰਾ ਨੇ, ਮੇਰੇ ਬਹੁਤ ਆਦਰਨੀਆਂ ਨੇ। ਜੀ, ਜੀ। ਮੇਰੀ ਗੱਲ ਨੂੰ ਬਿਲਕੁਲ ਮਾੜਾ ਨਾ ਸਮਝਿਓ, ਕੋਈ ਗਲਤ ਨਾ ਸਮਝਿਓ, ਪਰ ਮੇਰੀ ਗੱਲ ਜੇ ਕਿਸੇ ਨੂੰ ਲੱਗ ਗਈ, ਚੁੱਭ ਗਈ, ਤਾਂ ਮੈਂ ਸਮਝੂਗਾ ਮੈਂ ਆਪਦਾ ਸੁਨੇਹਾ ਪਹੁੰਚਾਤਾ। ਜੀ, ਜੀ। ਇਹ ਗੱਲ ਵੀ ਪੱਕੀ ਹੈ। ਠੀਕ ਹੈ। ਹੈਨਾ, ਉਹ ਗੱਲ ਦਾ ਵੀ ਕੀ ਮਤਲਬ ਜਿਹੜੀ ਅਣਸੁਣੀ ਹੋ ਜਾਵੇ। ਹੈਨਾ, ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਸ਼ਰਾਬ ਪੀਣ ਵਾਲਾ ਇਨਸਾਨ ਜਿਹੜਾ ਹੈਗਾ, ਜੀ। ਉਹ ਇੱਕ ਇਸ ਤਰ੍ਹਾਂ ਦੀ ਕੈਟਾਗਰੀ ਆ। ਉਹ ਪਹਿਲਾਂ ਤਾਂ ਇਹਨੂੰ ਸ਼ਰਾਬ ਨਹੀਂ ਮੰਨਦਾ, ਜੀ। ਨਸ਼ਾ ਨਹੀਂ ਮੰਨਦਾ, ਸੌਰੀ। ਉਹ ਕਹਿੰਦਾ ਵੀ ਇਹ ਤਾਂ ਨਸ਼ਾ ਨਹੀਂ, ਇਹ ਤਾਂ ਇਵੇਂ ਸ਼ੁਗਲ ਮੇਲਾ, ਸ਼ਾਮ ਨੂੰ ਆਪਾਂ 2 ਪੈਗ ਲਾਉਂਦੇ ਆ ਤਾਂ ਮੇਰਾ ਵਧੀਆ ਦਿਨ ਲੰਘ ਜਾਂਦਾ। ਹੈਨਾ, ਰਾਤ ਵਧੀਆ ਨਿਕਲਦੀ ਆ। ਜੀ। ਮੈਂ ਕਹਿੰਦਾ ਕੋਈ ਬੁਰਾ ਨਹੀਂ ਜੇ 2 ਪੈਗ ਲਾਉਂਦੇ ਹੋ, ਮੈਂ ਕਹਿੰਦਾ ਕੋਈ ਬੁਰਾ ਨਹੀਂ। ਠੀਕ ਸਾਰੀ ਹੈ। ਦੁਨੀਆ, ਜੇ ਹੁਣ ਆਪਾਂ ਇਹ ਗੱਲ ਕਹਿ ਹੀ ਨਹੀਂ ਸਕਦੇ। ਹੈਨਾ, ਦੂਜੀ ਚੀਜ਼, ਜਿਹੜੇ ਲੋਕੀ 2 ਪੈਗ ਦਾ ਤੀਜਾ ਪੈਗ, ਚੌਥਾ ਪੈਗ, ਪੰਜਵਾਂ ਪੈਗ, ਫਿਰ ਫਿਰ ਉਹਨੂੰ ਕੀ ਕਹਾਂਗੇ ਅਸੀਂ ਕਿ ਉਹ ਬ੍ਰੇਨ ਦੇ ਅੰਦਰ ਨਾ ਉਹਨੇ ਸੈਰੋਟੋਨਿਨ ਹਾਰਮੋਨ ਨੂੰ ਡਿਸਟਰਬ ਕਰ ਦਿੱਤਾ ਸ਼ਰਾਬ ਨੇ। ਠੀਕ ਹੈ। ਔਰ ਇਹ ਕਰ ਦਿੰਦੀ ਹੈ ਜਦੋਂ ਆਪਾਂ ਪਹਿਲਾਂ ਪੀਂਦੇ 1 ਪੈਗ, 2 ਪੈਗ। ਪਹਿਲਾ ਪੈਗ ਜਿਹੜਾ ਬੰਦਾ ਪੀਤਾ, ਜਿਹਨੇ ਵੀ ਪੀਤੀ ਹੈ ਸ਼ਰਾਬ, ਮੈਂ ਤਾਂ ਖੈਰ ਨਹੀਂ ਹੱਥ ਲਾਇਆ ਕਦੇ, ਪਰ ਜਿਹੜੇ ਲੋਕਾਂ ਨੇ ਪੀਤੀ ਆ ਉਹਨਾਂ ਨੂੰ ਪਤਾ। ਅਸੀਂ ਵੀ ਉਹਨਾਂ ਨੂੰ ਦੇਖਦੇ ਹਾਂ, ਕਿਉਂਕਿ ਮੈਂ ਹਾਤਿਆਂ 'ਚ ਬੈਠ ਕੇ ਐਕਸਪੀਰੀਅੰਸ ਲੈਂਦਾ ਰਹਿੰਦਾ ਲੋਕਾਂ ਦੇ। ਉਹ ਮੈਨੂੰ ਕਹਿਣਗੇ ਵੀ, ਕਹਿੰਦੇ ਗੋਇਲ ਸਾਹਿਬ ਤੁਸੀਂ ਤਾਂ ਟੈਲੀਵਿਜ਼ਨ ਤੇ ਸ਼ਰਾਬ ਛੁਡਾਉਣ ਦੀਆਂ ਗੱਲਾਂ ਕਰਦੇ, ਤੁਸੀਂ ਹੱਥ 'ਚ ਕਿਉਂ ਬੈਠੇ ਹੋ? ਮੈਂ ਕਿਹਾ ਵੀ ਜ਼ਰੂਰੀ ਤਾਂ ਨਹੀਂ ਹੈ ਵੀ ਜਿਹੜਾ ਦਾਰੂ ਦੇ ਠੇਕੇ 'ਚ ਬੈਠਾ ਦਾਰੂ ਹੀ ਪੀਊਗਾ। ਹਾਂਜੀ। ਹੈਨਾ, ਮੈਂ ਤੁਹਾਡੇ ਵਰਗਿਆਂ ਨੂੰ ਮਿਲਣ ਆਉਣਾ, ਤੇ ਉੱਥੋਂ ਮੈਨੂੰ ਇਹ ਚੀਜ਼ਾਂ ਮਿਲਦੀਆਂ ਨੇ ਵੀ ਉਹਨਾਂ ਦੇ ਕੀ ਐਕਸਪੀਰੀਅੰਸ ਨੇ। ਜੀ। ਤਾਂ ਦੇਖੋ, ਜਿਹੜਾ ਪਹਿਲੀ ਵਾਰ ਪੀਊਗਾ, ਬੜਾ ਨੱਕ ਫੜ ਕੇ, ਔਖਾ ਹੋ ਕੇ, ਬੜਾ ਔਖਾ ਸੌਖਾ ਜਿਹਾ 1 ਪੈਗ ਲਾਉਂਦਾ ਹੈ, ਫਿਰ ਉਹਨੂੰ ਹਜ਼ਮ ਕਰਦਾ ਅੰਦਰ। ਹੈਨਾ, ਫਿਰ ਹੌਲੀ ਹੌਲੀ ਉਹਨੂੰ ਹਜ਼ਮ ਆਉਣ ਲੱਗ ਜਾਂਦੀ ਹੈ। ਕੀ ਹੋਇਆ ਕਿ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੈ, ਸੈਰੋਟੋਨਿਨ ਹਾਰਮੋਨ। ਜੀ। ਜੀ। ਇਹ ਸ਼ਰਾਬ ਜਿਹੜੀ ਆ, ਉਸ ਹਾਰਮੋਨ ਨੂੰ ਤੰਗ ਕਰਦੀ ਆ, ਡਿਸਟਰਬ ਕਰਦੀ ਆ, ਉਹਨੂੰ ਕੰਟਰੋਲ ਕਰ ਲੈਂਦੀ ਆ। ਔਰ ਫਿਰ ਬੰਦਾ ਰੋਜ਼ ਸਵੇਰੇ ਉੱਠ ਕੇ ਤਾਂ ਜ਼ਰੂਰ ਕਹਿੰਦਾ, ਇੱਕ ਵਾਰੀ ਟਾਇਲਟ 'ਚ ਬੈਠਾ, ਜੀ। ਯਾਰ ਅੱਜ ਨਹੀਂ ਇਹ ਗਲਤੀ ਕਰਨੀ, ਸਾਲਾ ਜੋ ਮਰਜ਼ੀ ਹੋ ਜਾਏ ਮੈਂ ਦਾਰੂ ਨਹੀਂ ਪੀਣੀ। ਹੈਨਾ, ਉਹ ਆਪਦੇ ਆਪ ਨਾਲ ਹੀ ਕਮਿਟਮੈਂਟ ਡੇਲੀ ਕਰਦਾ ਹੈ। ਕੋਈ ਐਸਾ ਕਰਦਾ। ਇਨਸਾਨ ਨਹੀਂ ਜਿਹੜਾ ਨਾ ਕਰਦਾ ਹੋਵੇ। ਜੀ, ਜੀ, ਜੀ। ਤੇ ਉਹ ਫਿਰ ਜਿਉਂ ਪਹਿਲਾਂ ਦਹੀਂ ਜਿਹਾ ਪੀਊਗਾ, ਫਿਰ ਰੋਟੀ ਜਿਹੀ ਖਾਊਗਾ, ਫਿਰ ਹੌਲੀ ਹੌਲੀ ਸਰੀਰ ਜਿਹਾ ਸੰਭਲ ਜਾਂਦਾ ਹੈ। ਸੰਭਲ ਹਾਂਜੀ। ਕੇ ਕੀ ਹੁੰਦਾ, 3-4 ਕੁ ਵਜੇ ਫਿਰ ਉਹ ਕਹਿੰਦਾ ਵੀ ਯਾਰ ਕੀੜੇ ਜੇ ਮੂੰਹ ਅੱਡਣ ਲੱਗ ਗਏ। ਹੈਨਾ, 1 ਪੈਗ ਲਾ ਲੈਂਦੇ ਹਾਂ। ਹੁਣ ਉਹ ਕੀੜੇ ਕੀ ਨੇ? ਉਹੀ ਹਾਰਮੋਨ ਬ੍ਰੇਨ ਦਾ। ਜੀ। ਉਹਨੇ ਡਿਮਾਂਡ ਕ੍ਰੀਏਟ ਕਰਤੀ, ਕਿਉਂਕਿ ਬਾਡੀ ਸੰਭਲ ਚੁੱਕੀ ਹੈ। ਉਹਨੂੰ ਐ ਹੋਇਆ ਵੀ ਅੱਜ 1 ਪੈਗ ਲਾਉਣ ਜੋਗੇ ਫੇਰ ਹੋ ਗਏ, ਹੈਂਗਓਵਰ ਖਤਮ ਹੋ ਗਿਆ। ਜੀ। ਤੇ ਉਹਨੇ ਜਦੋਂ 1 ਪੈਗ ਲਾਇਆ ਵੀ ਚੱਲ ਯਾਰ ਆਪਾਂ ਕਮਿਟਮੈਂਟ ਕਰੀ ਸੀ, ਆਪਾਂ 1 ਪੀ ਲੈਂਦੇ ਹਾਂ, ਅੱਜ 2-3 ਨਹੀਂ ਪੀਂਦੇ, 1 ਪੈਗ। ਉਹ 1 ਪੈਗ ਲਾਉਂਦਾ, ਨਾਲ ਹੀ ਫਿਰ ਉਹ ਦੂਜਾ ਵੀ ਹੋ ਜਾਂਦਾ, ਫਿਰ ਤੀਜਾ ਵੀ, ਫਿਰ ਉੱਥੇ ਵੀ ਚੱਲ ਯਾਰ ਅੱਜ ਹੋ ਗਿਆ ਕੰਮ ਜਿਹੜਾ ਹੋਣਾ ਸੀ, ਕੱਲ ਨੂੰ ਨਹੀਂ ਪੀਂਦੇ। ਜੀ। ਤੜਕੇ ਉੱਠ ਕੇ ਬਾਥਰੂਮ 'ਚ ਫੇਰ ਉਹੀ ਕਮਿਟਮੈਂਟ ਕਰਦਾ। ਇਹ ਸਿਲਸਿਲੇ ਦੇ ਵਿੱਚ ਚੱਲਦਾ ਉਹਦੇ ਹੀ ਰਹਿੰਦਾ। 15 ਤੋਂ 20 ਸਾਲ, 30 ਸਾਲ ਲੰਘ ਜਾਂਦੇ ਨੇ। ਲੰਘ ਜਾਂਦੇ। ਤਾਂ ਇਹ ਇੱਕ ਚੀਜ਼ ਫੇਰ ਬਣੀ ਹੋਈ ਹੈ, ਭਾਲਦਾ, ਰੁਟੀਨ ਫੇਰ ਆ, ਇਹ ਲੰਘੇ ਗੱਲ 30 ਸਾਲ ਸਮਝ ਆਓ। ਭਾਲਦਾ ਵਾਪਸ, ਉਹ ਆਉਂਦੇ ਨਹੀਂ। ਉਹ ਆਉਂਦੇ ਨਹੀਂ। ਜੀ। ਰੀਜ਼ਨ ਕੀ ਹੈ ਸਰ? ਇਹ ਹਾਂਜੀ। ਰੀਜ਼ਨ ਉਹ ਹੈ ਕਿ ਦਿਮਾਗ ਦੇ ਵਿੱਚ ਜਿਹੜਾ ਹਾਰਮੋਨ ਹੈ, ਜਦੋਂ ਤੱਕ ਉਹਨੂੰ ਐਕਟਿਵ ਨਹੀਂ ਕਰਦੇ, ਮਤਲਬ ਹੀ ਨਹੀਂ ਗੱਲ ਬਣ ਜੇ। ਜੀ। ਤਾਂ ਉਹਦੇ ਵਾਸਤੇ ਅਸੀਂ ਜਿਹੜੀ ਮੈਡੀਸਿਨ ਦੇ ਰਹੇ ਹਾਂ, ਹਾਂਜੀ। ਉਹ ਇਸੇ ਕਰਕੇ ਦੇ ਰਹੇ ਹਾਂ। ਬਹੁਤ ਮੇਰੀਆਂ ਭੈਣਾਂ ਮੰਗਾਉਂਦੀਆਂ ਨੇ। ਇੱਕ ਇਹ ਵੱਡੀ ਪ੍ਰੋਬਲਮ ਹੈ ਵੀ ਉਹ ਦਵਾਈ ਵੀ ਸਾਡੀਆਂ ਮਾਤਾ ਭੈਣਾਂ ਨੂੰ ਮੰਗਾਉਣੀ ਪੈਂਦੀ ਹੈ। ਕੋਈ ਸ਼ਰਾਬ ਪੀਣ ਵਾਲਾ ਆਦਮੀ ਇਹ ਨਹੀਂ ਕਹਿੰਦਾ ਲੈ ਫੜ ਮੇਰਾ ਪਰਸ, ਪੈਸੇ ਕੱਢ, ਡਾਕਟਰ ਤੋਂ ਦਵਾਈ ਲਿਆ ਕੇ ਦੇ, ਮੈਂ ਛੱਡਣੀ ਆ, ਇਹ ਵੀ ਨਹੀਂ ਕਹਿੰਦਾ। ਜੀ। ਉਹ ਵਿਚਾਰੀ ਨੂੰ ਆਪ ਇੰਤਜ਼ਾਮ ਕਰਨਾ ਪੈਂਦਾ, ਹਾਂਜੀ। ਚਾਹੇ ਆਪਦੇ ਭਰਾ ਤੋਂ ਫੜੇ, ਚਾਹੇ ਪਾਕਟ ਮਨੀ ਲਵੇ, ਚਾਹੇ ਆਪਣੀ ਮਾਂ ਤੋਂ ਲਵੇ, ਹਾਂਜੀ। ਪੇਕਿਆਂ ਤੋਂ ਇੰਤਜ਼ਾਮ ਕਰੇ, ਉਹ ਕਰਦੀ ਹੈ। ਹਾਂਜੀ। ਹੈਨਾ, ਹਾਂਜੀ। ਤਾਂ ਉਹ ਕੀ ਹੁੰਦਾ ਕਿ ਉਹ ਵੀ ਵੱਡੀ ਪ੍ਰੋਬਲਮ ਆ। ਪਰ ਉਹਨਾਂ ਮਾਤਾ ਭੈਣਾਂ ਲਈ ਉਹ ਦਵਾਈ ਬਣਾਈ ਗਈ ਹੈ ਕਿ ਜਿਹਦੀ ਕੋਈ ਸਮੈਲ ਨਹੀਂ, ਕੋਈ ਕਲਰ ਨਹੀਂ, ਕੋਈ ਟੇਸਟ ਨਹੀਂ, ਸਿੰਪਲ 1 ਕੈਪਸੂਲ ਹੈ।
ਉਹਨੂੰ ਖੋਲ ਕੇ ਉਹਦਾ ਪਾਊਡਰ ਕੱਢ ਕੇ ਡਾਈਟ ਦੇ ਵਿੱਚ ਦੇਣਾ ਸ਼ੁਰੂ ਕਰੋ, ਤਾਂ ਸਾਡਾ ਜਿਹੜਾ ਬੰਦਾ ਸ਼ਰਾਬ ਪੀ ਰਿਹਾ, ਹਾਂਜੀ, ਉਹ ਪਹਿਲਾਂ 2-3 ਮਹੀਨੇ 'ਚ ਮਤਲਬ ਸ਼ਰਾਬ ਬਿਲਕੁਲ ਪੀਣੀ ਬੰਦ ਕਰ ਦਿੰਦਾ, ਠੀਕ ਕਿਉਂਕਿ ਹੈ। ਇਹ ਦਵਾਈ ਜਿਹੜੀ ਆ ਸਿਰਫ ਹਾਰਮੋਨਸ ਨੂੰ ਐਕਟਿਵ ਕਰ ਦਿੰਦੀ ਆ, ਜੀ, ਜੀ। ਬੰਦੇ ਨੂੰ ਸ਼ਰਾਬ ਦੀ ਸਮੈਲ ਗੰਦੀ ਲੱਗਣ ਲੱਗ ਜਾਂਦੀ ਆ। ਤਾਂ ਇਹਨੂੰ ਹੂੰ, ਫਿਰ ਅਸੀਂ ਉਸ ਤੋਂ ਬਾਅਦ 3 ਮਹੀਨੇ ਕਰਵਾਉਣੇ ਆ ਜੀ, ਜੀ। ਤਾਂ ਕਿ 6 ਮਹੀਨੇ ਬਾਅਦ ਫਿਰ ਪੇਸ਼ੈਂਟ ਜਿਹੜਾ ਸਾਡਾ ਉਹ ਸ਼ਰਾਬ ਪੀਣ ਵਾਲਾ ਇਨਸਾਨ ਆ, ਉਹ ਹੂੰ, ਮੁੜ ਕੇ ਸ਼ਰਾਬ ਵੱਲ ਮੂੰਹ ਹੀ ਨਾ ਕਰੇ, ਠੇਕੇ ਵੱਲ ਮੂੰਹ ਨਾ ਕਰੇ। ਤਾਂ ਇਹੋ ਜਿਹੀਆਂ ਐਗਜ਼ਾਮਪਲਾਂ ਬਹੁਤ ਨੇ, ਔਰ ਇਹਦੇ ਵਾਸਤੇ ਮੈਂ ਆਪਣੀਆਂ ਮਾਤਾ ਭੈਣਾਂ ਨੂੰ ਰਿਕੁਐਸਟ ਕਰੂੰਗਾ ਕਿ ਉਹਨਾਂ ਨੂੰ ਹੀ ਅੱਗੇ ਆਉਣਾ ਪਊਗਾ, ਹੂੰ, ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਏਦਾਂ ਹੂੰ। ਕਰਕੇ ਆਪਾਂ ਉਹਨਾਂ ਨੂੰ ਛੁਡਵਾ ਸਕਦੇ ਹਾਂ। ਇਹ ਗੱਲ ਪੱਕੀ ਹੈ ਵੀ ਉਹ ਛੱਡਣਾ ਚਾਹੁੰਦੇ ਨੇ, ਛੱਡ ਨਹੀਂ ਪਾ ਰਹੇ। ਛੱਡਣਾ ਚਾਹੁੰਦੇ ਨੇ, ਬਿਲਕੁਲ ਇਹ ਡਾਕਟਰ ਸਾਹਿਬ ਗੱਲ ਸਹੀ ਹੈ ਵੀ ਉਹ ਛੱਡਣਾ ਚਾਹੁੰਦੇ ਨੇ, ਪਰ ਛੱਡ ਨਹੀਂ ਪਾ ਰਹੇ ਕਿਉਂਕਿ ਹੂੰ, ਲੱਤ, ਸੰਗਤ ਸਾਰਾ ਕੁਛ ਮਾਹੌਲ ਉਹੋ ਜਿਹਾ ਮਿਲ ਜਾਂਦਾ ਹੈ ਵੀ ਜਿਵੇਂ ਤੁਸੀਂ ਕਹਿਣੋ ਵੀ ਹਾਰਮੋਨਾਂ ਨੂੰ ਉਹ ਥੋੜ੍ਹੇ ਜਿਹੇ ਕਿਤੇ ਨਾ ਕਿਤੇ ਉਹ ਫਿਰ ਐਕਟਿਵ ਹੋ ਹੀ ਜਾਂਦੇ ਆ। ਅੱਛਾ ਕਈ ਦੇਖੋ ਲੋਕ ਤੁਸੀਂ ਦੇਖੋ, ਜੀ, ਜੀ। ਜਿਹੜਾ ਬੰਦਾ ਰੱਬ ਨੇ ਬਣਾਇਆ, ਹਰੇਕ ਇਨਸਾਨ ਦੇ ਅੰਦਰ ਬਾਬਾ ਜੀ ਦੀ ਮੂਰਤ ਹੈ। ਹੂੰ, ਹੂੰ, ਹੂੰ। ਜੀ, ਹਰੇਕ ਇਨਸਾਨ ਦੇ ਅੰਦਰ ਬਾਬਾ ਜੀ ਖੁਦ ਵਿਰਾਜਮਾਨ ਨੇ। ਗੁਰੂ ਜੀ, ਜੀ। ਮਹਾਰਾਜ ਸਾਹਿਬ, ਜਿਵੇਂ ਆਪਾਂ ਕਹਿ ਦਈਏ, ਚਾਹੇ ਸ਼ਿਵ ਜੀ ਹੈ, ਚਾਹੇ ਕੁਛ ਵੀ ਲੈ ਚਾਹੇ ਲਓ ਕ੍ਰਿਸ਼ਨ ਮਹਾਰਾਜ ਜੀ ਨੇ, ਹਾਂਜੀ, ਚਾਹੇ ਗੁਰੂ ਮਹਾਰਾਜ ਨੇ, ਹਾਂਜੀ। ਹਰੇਕ ਇਨਸਾਨ ਦੇ ਅੰਦਰ ਪ੍ਰਮਾਤਮਾ ਦੀ ਇੱਕ ਛਵੀ ਆ। ਹੂੰ, ਹੂੰ। ਉਹ ਉਹਨੂੰ ਰੋਜ਼ ਝੰਜੋੜਦੀ ਆ ਵੀ ਕਿੱਧਰ ਨੂੰ ਤੁਰਿਆ ਜਾਂਦਾ। ਅੱਛਾ, ਹੂੰ, ਹਰੇਕ ਇਨਸਾਨ ਨੂੰ ਉਦੋਂ ਅਕਲ ਵੀ ਆਉਂਦੀ ਹੈ ਜਦੋਂ ਉਹਦੀ ਧੀ ਮੋਢਿਆਂ ਨੂੰ ਆਈ ਹੁੰਦੀ ਹੈ, ਵਿਆਹ ਕਰਨਾ ਹੁੰਦਾ, ਫਿਰ ਹੂੰ। ਉਹਨੂੰ ਲੱਗਦਾ ਵੀ ਯਾਰ ਮੈਂ ਕਿੱਧਰ ਤੁਰਿਆ ਫਿਰੀ ਜਾਂਦਾ। ਜੀ। ਤਾਂ ਕਈ ਲੋਕ ਏਦਾਂ ਵੀ ਹਰ ਰੋਜ਼ ਕਮਿਟ ਕਰਦੇ ਨੇ ਵੀ ਮੈਂ ਕਿਵੇਂ ਨਾ ਕਿਵੇਂ ਛੱਡਾਂ। ਪਰ ਹੂੰ। ਜੇ ਸਾਡੀਆਂ ਮਾਤਾ ਭੈਣਾਂ ਖੁੱਲ ਕੇ ਇਹਦੀ ਕੋਸ਼ਿਸ਼ ਕਰਨਗੀਆਂ ਤਾਂ ਆਪਦੇ ਭਰਾ ਤੇ ਭਰੋਸਾ ਕਰੋ, ਆਪਾਂ ਇਸ ਦਲਦਲ ਚੋਂ ਬਾਹਰ ਕੱਢ ਸਕਦੇ ਹਾਂ। ਜੀ, ਜੀ, ਬਿਲਕੁਲ। ਅੱਛਾ ਆਪਾਂ ਅਗਲੇ ਮਸਲੇ ਦੀ ਗੱਲ ਕਰੀਏ, ਬਿਮਾਰੀ ਦੀ ਗੱਲ ਕਰੀਏ ਡਾਕਟਰ ਸਾਹਿਬ ਗੋਡਿਆਂ ਦੇ ਇਲਾਜ ਦੀ। ਹੂੰ, ਬਹੁਤ ਜ਼ਿਆਦਾ ਹੂੰ, ਇਹ ਬਿਮਾਰੀ ਵੱਧ ਗਈ ਹੈ। ਹਾਂ, ਅੱਜ-ਕੱਲ੍ਹ ਆਪਾਂ ਦੇਖਿਆ 35-40 ਸਾਲ ਦੀ ਉਮਰ ਦੇ ਵਿੱਚ ਹੀ ਗੋਡਿਆਂ ਦੇ ਪਟਾਕੇ ਪੈ ਰਹੇ ਨੇ ਲੋਕਾਂ ਦੇ, ਬਦਲਾਏ ਜਾ ਰਹੇ ਨੇ ਤਰ੍ਹਾਂ-ਤਰ੍ਹਾਂ ਦੇ। ਜਦੋਂ ਬੰਦਾ ਬਿਮਾਰ ਹੁੰਦਾ ਬਹੁਤ ਹੱਥ ਪੈਰ ਮਾਰਦਾ, ਉਹਨੂੰ ਮਾਰਨੇ ਵੀ ਪੈਂਦੇ ਆ ਤੇ ਬਿਲਕੁਲ। ਮਾਰਨੇ ਚਲੋ ਹੂੰ, ਚਾਹੀਦੇ ਵੀ ਇਲਾਜ ਖਾਤਰ ਭੱਜਣਾ ਚਾਹੀਦਾ ਹੈ। ਪਰ ਆਪਾਂ ਹੂੰ, ਇੱਕ ਚੀਜ਼ ਹੋਰ ਗੁੰਮਰਾਹਕੁਨ ਪ੍ਰਚਾਰ ਹੋਰ ਵੀ ਬੜਾ ਸੁਣਦੇ ਆ ਇਹਦੀ ਬਾਬਤ ਕਿਉਂਕਿ ਇਲਾਜ ਦੀ ਆੜ ਦੇ ਵਿੱਚ ਨਾ ਤੁਹਾਨੂੰ ਪਤਾ ਕਈ ਤਰ੍ਹਾਂ ਦੇ ਟੋਟਕੇ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੂੰ, ਅਸੀਂ ਆਮ ਹੀ ਸੁਣਦੇ ਵੀ ਜਦੋਂ ਹੂੰ, 4 ਬੰਦਿਆਂ 'ਚ ਬਹਿ ਕੇ ਤੇ ਗੱਲਬਾਤ ਕਰਦੇ ਆ ਜਾਂ ਹੂੰ, ਗੋਡੇ ਦਾ ਕਿਤੇ ਪਟਾਕਾ ਪੈ ਗਿਆ, ਜਰਕ ਨਿਕਲ ਗਿਆ ਵਿੱਚੋਂ, ਹੂੰ, ਉਹ ਕਹਿੰਦੇ ਭਾਈ ਹੂੰ, ਗਰੀਸ ਮੁੱਕ ਗਈ, ਹੁਣ ਤਾਂ ਗਰੀਸ ਦਾ ਕੋਈ ਹੱਲ ਕਰੋ। ਕੋਈ ਹੈ ਇਹ ਜਿਹਾ ਹੂੰ, ਹੱਲ ਹੂੰ। ਗਰੀਸ ਆਲਾ? ਇਹ ਦੇਖੋ ਬ੍ਰਦਰ, ਪਤਾ ਕੀ ਹੈ, ਮੈਂ ਜੀ, ਤੁਹਾਨੂੰ ਦੱਸਦਾ, ਜਿੰਨੇ ਵੀ ਭੈਣ ਭਰਾ ਸੁਣ ਰਹੇ ਨੇ ਬਹੁਤ ਗੌਰ ਨਾਲ ਸੁਣਿਓ, ਤੁਹਾਡੇ ਕੰਮ ਦੀ ਗੱਲ ਹੈ। ਜੀ, ਜੀ। ਇਹ ਹੈਗਾ ਕਿ ਜਦੋਂ ਨਾ ਆਪਾਂ ਕਿਸੇ ਵੀ ਡਾਕਟਰ ਕੋਲ ਜਾਂਦੇ ਆ, ਹੂੰ, ਹੂੰ, ਹੂੰ। ਅੱਜ ਕੱਲ ਇੱਕ ਰਿਵਾਜ ਜਿਹਾ ਹੋ ਗਿਆ ਵੀ ਜਦੋਂ ਡਾਕਟਰ ਕੋਲ ਜਾਣਾ ਤਾਂ ਪਹਿਲਾਂ ਤਾਂ ਚਲੋ ਫੈਮਿਲੀ ਮੈਂਬਰ ਇੱਕ ਅੱਧਾ ਨਾਲ ਜ਼ਰੂਰ ਹੁੰਦਾ, ਕਿਸੇ ਦਾ ਬੇਟਾ ਹੁੰਦਾ, ਹਾਂਜੀ, ਹੈ ਨਾ, ਕਿਸੇ ਹਾਂਜੀ। ਦੇ ਕਿਸੇ ਦਾ ਕੋਈ ਹਸਬੈਂਡ ਵਾਈਫ ਵੀ ਹੁੰਦੇ ਆ। ਜੀ, ਜੀ। ਮਤਲਬ ਉਹ ਨਾ ਜਦੋਂ ਜਾਂਦੇ ਆ ਤਾਂ ਉਹ ਡਾਕਟਰ ਜਿਹੜੇ ਹੈਗੇ ਆ, ਹੂੰ, ਉਹਨਾਂ ਨੂੰ ਆਲਰੇਡੀ ਬਸ ਇੱਕੋ ਗੱਲ ਪਤਾ ਹੁੰਦੀ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਰੇਸ਼ਨ ਕਰੀਏ ਆਪਾਂ ਇਹਦਾ। ਹੂੰ, ਕਿਉਂ? ਉਹ ਗੋਡਿਆਂ ਦਾ ਇਲਾਜ ਤਾਂ ਉਹਨਾਂ ਨੂੰ ਵੀ ਪਤਾ ਵੀ ਸਾਡੇ ਕੋਲੇ ਹੈ ਨਹੀਂ, ਸਟੀਰਾਇਡ ਵਗੈਰਾ ਦੇਣੇ ਆ ਉਹਨਾਂ ਨੇ, ਜੀ। ਜਾਂ ਫਿਰ ਪੇਨ ਕਿਲਰ ਦੇਣੇ ਆ, ਮਰੀਜ਼ ਨੇ ਉਹੀ ਹਾਏ-ਬੂ ਕਰੀ ਜਾਣੀ ਆ, ਹੂੰ, ਤੇ ਉਹ ਕਹਿੰਦੇ ਨੇ ਵੀ ਇਹਦੇ ਗੋਡੇ ਬਦਲੋ ਕਿਸੇ ਤਰ੍ਹਾਂ। ਵੀ ਉਹਨੂੰ ਇੱਕ ਵਾਰੀ ਉਹਦੇ ਕੰਨ 'ਚ ਇਹ ਗੱਲ ਪਾ ਦਿੰਦੇ ਨੇ ਹਾਂਜੀ। ਵੀ ਹੁਣ ਤੁਹਾਡੀ ਨਾ ਉਮਰ ਹੋ ਗਈ, ਤੁਹਾਨੂੰ ਨਾ ਤੁਹਾਡੇ ਗੋਡਿਆਂ 'ਚ ਗਰੀਸ ਖਤਮ ਹੋ ਗਿਆ, ਤੁਸੀਂ ਹੂੰ, ਕੋਸ਼ਿਸ਼ ਕਰੋ ਵੀ ਗੋਡੇ ਬਦਲ ਲਓ। ਜੀ। ਤਾਂ ਉਹ ਜਦੋਂ ਗੱਲ ਨਾ ਜੀ ਪੈ ਗਈ ਦਿਮਾਗ 'ਚ, ਤੁਸੀਂ ਕੋਈ ਵੀ ਗੱਲ ਪਾ ਦਿਓ, ਕਿਸੇ ਨੂੰ ਤੁਸੀਂ ਕਹਿ ਦਿਓ ਅੱਜ ਬਹੁਤ ਸੋਹਣਾ ਲੱਗਦਾ, ਉਹ 10 ਵਾਰ ਸ਼ੀਸ਼ਾ ਦੇਖੂਗਾ, ਹੂੰ, ਕਿਉਂਕਿ ਦਿਮਾਗ ਹੈ, ਉਹਨੇ ਗੱਲ ਕੈਚ ਕਰਨੀ ਆ। ਹੂੰ, ਤਾਂ ਉਹ ਉਸੇ ਤਰ੍ਹਾਂ ਉਹ ਜਦੋਂ ਦਿਮਾਗ 'ਚ ਇੱਕ ਗੱਲ ਪੈ ਗਈ, ਫਿਰ ਉਹ ਘਰੇ ਆ ਕੇ ਗੱਲ ਕਰਦੇ ਨੇ। ਆਪਦੇ ਹੂੰ, ਪਰਿਵਾਰ 'ਚ ਵੀ ਐਂ ਡਾਕਟਰ ਨੇ ਕਹਿ ਦਿੱਤਾ, ਗੱਲ ਤੁਰ ਪਈ ਨਾ ਜੀ ਘਰ ਦੇ ਵਿੱਚ। ਜਦੋਂ ਹੂੰ, ਗੱਲ ਤੁਰ ਪਈ, ਫਿਰ ਉਹ ਮੁੰਡਾ ਕਹਿੰਦਾ ਠੀਕ ਹੈ ਬਾਪੂ ਜੀ, ਮੈਂ ਤੁਹਾਡਾ ਆਪਰੇਸ਼ਨ ਕਰਵਾਊਂਗਾ, ਕੋਈ ਐਸੀ ਗੱਲ ਨਹੀਂ, ਹੈ ਨਾ। ਹੂੰ, ਕਿਉਂ ਮੁੰਡਾ ਇਸ ਗੱਲ ਨੂੰ ਕਹਿੰਦਾ ਲੋਕ ਇਲਾਜ ਵੀ ਰੱਖਣੀ ਹੈ, ਵੀ ਲੋਕ ਕੀ ਕਹਿਣਗੇ, ਹੂੰ। ਗੁਆਂਢੀ ਕੀ ਕਹਿਣਗੇ ਵੀ ਮੁੰਡਾ ਆਪਦੇ ਫਰਜ਼ ਨਹੀਂ ਪੂਰਾ ਕਰ ਰਿਹਾ, ਬਾਪੂ ਦੇ ਗੋਡੇ ਬਦਲਣ ਵਾਲੇ ਆ। ਜੀ, ਤੇ ਜੀ। ਬਾਪੂ ਇਸ ਗੱਲ ਨੂੰ ਰੋਂਦਾ ਵੀ ਮੇਰਾ ਮੁੰਡਾ ਦਿਨ ਰਾਤ ਮਰ ਕੇ ਪੈਸੇ ਕਮਾਉਂਦਾ ਹੈ ਹਾਂਜੀ। ਵਿਚਾਰਾ, ਤੇ ਇੰਨਾ ਪੈਸਾ ਲੱਗ ਜੂ, ਮੈਨੂੰ ਹੂੰ, ਆਪਰੇਸ਼ਨ ਦੀ ਐਡੀ ਲੋੜ ਵੀ ਨਹੀਂ, ਮੈਂ ਤੁਰਿਆ ਫਿਰਦਾ, ਹੈ ਜੀ। ਨਾ। ਉਹਨੂੰ ਵਿਚਾਰੇ ਨੂੰ ਆਪਦੇ ਮੁੰਡੇ ਦਾ ਫਿਕਰ ਹੁੰਦਾ, ਮੁੰਡੇ ਨੂੰ ਦੁਨੀਆਦਾਰੀ ਦਾ ਫਿਕਰ ਵੀ ਹੁੰਦਾ, ਨਾਲ ਪਿਓ ਦਾ ਵੀ ਫਿਕਰ ਹੁੰਦਾ। ਹਾਂਜੀ। ਉਹ ਹੌਲੀ ਹੌਲੀ ਗੱਲ ਜਿਹੜੀ ਆ, ਉਹ ਘਰ ਦੇ ਵਿੱਚ ਤੁਰਦੀ ਤਰਾਉਂਦੀ ਅਖੀਰ ਬਾਪੂ ਨੂੰ ਆਪਰੇਸ਼ਨ ਥੀਏਟਰ ਤੱਕ ਲੈ ਹੀ ਜਾਂਦੇ ਆ। ਕਿਉਂ? ਹੂੰ, ਉਹ ਉਹ ਡਾਕਟਰ ਨੇ ਕੰਨ 'ਚ ਪਾਤੀ, ਡਾਕਟਰ ਸਾਹਿਬ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ 2-2.5 ਮਹੀਨੇ ਲਾ ਕੇ ਆ ਗਏ, ਹੁਣ ਹਾਂਜੀ। ਇਹਨਾਂ ਦਾ ਪੱਕਾ ਮਨ ਬਣ ਗਿਆ। ਉਹ ਹੂੰ, ਜਾਂਦੇ ਹੀ ਆਪਦਾ ਹਿਸਾਬ ਕਿਤਾਬ ਸਮਝਾ ਦਿੰਦੇ ਆ, ਤੇ ਅਗਲਾ ਕਹਿੰਦਾ ਚਲੋ ਜੀ ਕਰੋ। ਉਦੋਂ ਹੂੰ, ਬਾਅਦ ਕੀ ਹੁੰਦਾ, ਫਿਰ ਉਹ ਸਾਡੇ ਵਰਗੇ ਜਿਹੜੇ ਵੈਦ ਨੇ ਉਹਨਾਂ ਦੀ ਸਲਾਹ ਲੈਂਦੇ ਨੇ ਵੀ ਗੋਇਲ ਸਾਹਿਬ ਅਸੀਂ ਗੋਡੇ ਤਾਂ ਬਦਲ ਲਏ, ਜੀ। ਹੁਣ ਵੀ ਇਹ 'ਚ ਬੜਾ ਪ੍ਰੋਬਲਮ ਰਹਿੰਦਾ, ਹੁਣ ਕੀ ਕਰੀਏ? ਵੀ ਹੂੰ, ਹੁਣ ਸਟੀਲ ਦੇ ਉੱਤੇ ਸਾਡਾ ਕੀ ਕੀ ਕੰਮ, ਬਈ ਸਟੀਲ ਤੇ ਤੇਲ ਤਾਂ ਕੰਮ ਨਹੀਂ ਕਰੂਗਾ। ਨਹੀਂ ਜਿਹੜਾ ਕਰਦਾ। ਹੁਣ ਨਕਲੀ ਗੋਡਾ, ਉਹਦੇ ਨਾਲ ਤੇਲ ਕੰਮ ਕਰੇ, ਨਾ ਕਰੀਮ ਕੰਮ ਕਰੇ, ਜੀ, ਨਾ ਬਿਲਕੁਲ। ਕੋਈ ਗਰੀਸ ਕੰਮ ਕਰੇ, ਹੈ ਹੂੰ, ਨਾ। ਤੇ ਉਹ ਪਹਿਲਾਂ ਹੀ ਕੰਮ ਕਰਦੀਆਂ ਨੇ ਚੀਜ਼ਾਂ। ਹੂੰ, ਪਰ ਮੈਂ ਇੱਕ ਸਲਾਹ ਜ਼ਰੂਰ ਦਊਂਗਾ ਆਪਦੇ ਕੋਲੋਂ, ਕਿਉਂਕਿ ਰਿਹਾ ਨਹੀਂ ਜਾਂਦਾ। ਜੀ। ਮੇਰੇ ਕੋਲੇ ਘੱਟੋ ਘੱਟ ਰੋਜ਼ ਦੇ
ਰੋਜ਼ ਦੇ ਤੁਸੀਂ ਮੰਨ ਕੇ ਚੱਲਿਓ 7 ਤੋਂ 800 ਟੈਲੀਫੋਨ ਹੈ ਜੀ, 700-800 ਟੈਲੀਫੋਨ, ਜੀ, ਜਿਹੜਾ ਜੀ, ਸਿਰਫ ਗੋਡਿਆਂ ਦੇ ਦਰਦ, ਗੋਡਿਆਂ ਦੇ ਗੈਪ, ਜੋੜਾਂ ਦੇ ਦਰਦ ਵਾਸਤੇ ਆਉਂਦਾ ਹੈ। ਔਰ ਜੀ। ਆਪਣੀ ਇੱਕ ਵੱਡੀ ਟੀਮ ਹੈ 100-150 ਲੋਕਾਂ ਦੀ, ਜਿਹੜੀ ਟੈਲੀਫੋਨ ਅਟੈਂਡ ਕਰਦੀ ਹੈ। ਹੂੰ, ਹੂੰ। ਤਾਂ ਉਹਦੇ ਵਿੱਚ ਇਹੀ ਚੀਜ਼ ਮੈਂ ਸਮਝਾਉਂਦਾ ਰਹਿੰਦਾ ਜੀ। ਕਿ ਸਭ ਤੋਂ ਪਹਿਲਾਂ ਤੁਹਾਡੇ ਗੋਡੇ 'ਚ ਅਗਰ ਕੋਈ ਦਰਦ ਹੋ ਰਿਹਾ, ਤੁਸੀਂ ਆਪਦੇ ਘਰ ਦੇ ਨੇੜੇ ਤੇੜੇ ਦੇਖੋ, ਚਾਹੇ ਹੂੰ, ਤੁਸੀਂ ਆਪਦੇ ਕਿਤੇ ਆਸ-ਪਾਸ ਦੇਖੋ, ਆਯੁਰਵੈਦਿਕ ਦਾ ਡਾਕਟਰ ਦੇਖੋ, ਜਿਹੜਾ ਹੂੰ। ਆਯੁਰਵੈਦਿਕ 'ਚ ਕੰਮ ਕਰਦਾ ਹੋਵੇ, ਸਟੀਰੋਇਡ ਕੁੱਟ ਕੇ ਨਾ ਖਵਾਉਂਦਾ ਹੋਵੇ। ਜੀ, ਉਹ ਜੀ। ਤੁਸੀਂ ਡਾਕਟਰ ਜਿਹੜਾ ਹੈਗਾ ਉਹਦੀ ਤੁਸੀਂ ਸਲਾਹ ਲਓ। ਇੰਨੀ ਕੁ ਅਕਲ ਆਪਾਂ ਸਾਰਿਆਂ ਨੂੰ ਹੁੰਦੀ ਆ ਵੀ ਹੂੰ। ਸਾਹਮਣੇ ਜਿਹੜਾ ਇਨਸਾਨ ਸੱਚਮੁੱਚ ਮਤਲਬ ਕਿ ਉਹ ਡਿਵੋਟੀ ਹੈ ਆਪਦੇ ਕੰਮ ਨੂੰ, ਜੀ। ਸੱਚਮੁੱਚ ਉਹ ਇੱਕ ਡਾਕਟਰ ਵੈਦ ਦੀ ਤਰ੍ਹਾਂ ਕੰਮ ਕਰ ਰਿਹਾ ਇਮਾਨਦਾਰੀ ਨਾਲ, ਜਾਂ ਉਹਦਾ ਕੰਮ ਸਿਰਫ ਪੈਸੇ ਤੱਕ ਆ, ਤਾਂ ਉਹ ਚੀਜ਼ ਸਾਨੂੰ ਅਕਲ ਹੈਗੀ ਸੋਚਣ ਸਮਝਣ ਦੀ, ਸਾਰਿਆਂ ਕੋਲੇ ਹੈਗੀ ਆ, ਜੀ। ਹੈਨਾ। ਤਾਂ ਉਹਨੂੰ ਜਦੋਂ ਤੁਸੀਂ ਕਰਨਾ, ਤਾਂ ਗੋਡਿਆਂ ਦੇ ਵਿੱਚ ਗੈਪ ਦੀ ਗੱਲ ਕਰਦੇ ਆ, ਗਰੀਸ ਦੀ ਗੱਲ ਕਰਦੇ ਆ। ਗਰੀਸ ਮੁੱਕ ਗਿਆ ਜੀ, ਕੀ ਹੈ? 2 ਗੋਡਿਆਂ ਦਾ ਜੁਆਇੰਟ ਆ ਉੱਪਰੋਂ ਥੱਲਿਓਂ, ਹੂੰ, ਉਹਦੇ ਵਿੱਚ ਇੱਕ ਰੱਬ ਨੇ ਕੁਸ਼ਨ ਦਿੱਤਾ। ਹੂੰ। ਜਿਹੜਾ ਕੁਸ਼ਨ ਦਿੱਤਾ, ਕੁਸ਼ਨ ਫਸਾ ਕੇ ਆਲੇ ਦੁਆਲੇ ਲਿਗਾਮੈਂਟ ਲਗਾਏ, ਉਹਦੇ ਉੱਪਰ ਇੱਕ ਚੱਪਣੀ ਰੱਖਤੀ ਗੋਡੇ ਨੂੰ। ਦੇਖੋ ਕਿੰਨੀ ਸੇਫਟੀ ਦਿੱਤੀ ਆ, ਕਿਉਂਕਿ ਹਾਂਜੀ। ਰੱਬ ਨੂੰ ਪਤਾ ਸੀ ਵੀ ਗੋਡੇ ਦੇ ਦਮ ਤੇ ਹੀ ਇਨਸਾਨ ਹੈ। ਹੂੰ, ਜਿੱਡੀਆਂ ਮਰਜ਼ੀ ਛਾਲਾਂ ਮਾਰ ਲਵੇ, ਮਿਲਖਾ ਸਿੰਘ ਵਾਂਗੂ ਦੌੜ ਲਵੇ, ਜੋ ਮਰਜ਼ੀ ਕਰ ਲਵੇ, ਗੋਡੇ ਨੇ ਕੰਮ ਕਰਨਾ ਉਹਦਾ, ਹੂੰ। ਹੈਨਾ। ਤੇ ਉਹ ਜਿਹੜਾ ਗੋਡਾ ਹੈ, ਉਹਦੇ ਉੱਤੇ ਉਹਨੇ ਇੰਨੀ ਕਵਰੇਜ ਦਿੱਤੀ, ਤੇ ਉਹ ਜਿਹੜਾ ਫਲੂਇਡ ਹੈ ਅੰਦਰੋਂ, ਹੂੰ, ਹੂੰ। ਜਦੋਂ ਆਪਾਂ ਖਾਣਾ ਪੀਣਾ ਗਲਤ ਖਾਵਾਂਗੇ, ਜੀ, ਜੀ। ਜਿਵੇਂ ਹੁਣ ਬਰਗਰ ਪੀਜ਼ਾ ਖਾਇਆ, ਉੱਤੋਂ ਕੋਲਡ ਡਰਿੰਕ ਪੀ ਲਿਆ, ਹੂੰ, ਸਾਡੇ ਅੰਦਰ ਗਿਆ ਕੀ? ਮਿਨਰਲ ਤਾਂ ਗਿਆ ਹੀ ਨਹੀਂ, ਕੋਈ ਤਾਕਤ ਹੂੰ, ਕੋਈ ਗਈ ਨਹੀਂ। ਤਾਂ ਹੂੰ। ਉਹ ਫਿਰ ਸੁੱਕੂਗਾ ਹੀ ਨਾ ਜੀ, ਜੋ ਚੀਜ਼ ਚਾਹੀਦੀ ਆ। ਅਸੀਂ ਦੇਸੀ ਘਿਓ ਖਾਣਾ ਅਸੀਂ ਭੁੱਲ ਗਏ, ਜੀ। ਹੈ ਜੀ। ਤੇ ਅਸੀਂ ਮਤਲਬ ਇਹ ਚੀਜ਼ਾਂ ਛੱਡ ਕੇ, ਦੇਸੀ ਘਿਓ ਛੱਡ ਕੇ, ਉਹ ਪਤਾ ਨਹੀਂ ਕੀ ਲਾਉਣ ਲੱਗ ਗਏ ਉੱਪਰ, ਚੀਜ਼ ਬਟਰ ਯੇ ਉਹ ਚੀਜ਼ਾਂ ਹੂੰ, ਨਕਲੀ ਹੋ ਗਈਆਂ, ਅਸਲੀ ਚੀਜ਼ ਭੁੱਲ। ਇਸ ਕਰਕੇ ਪ੍ਰੋਬਲਮ ਆ ਰਹੀ ਹੈ, ਨਾ ਖੱਟੀ ਲੱਸੀ ਪੀਣ ਨੂੰ ਮਿਲਦੀ ਹੈ, ਨਾ ਚਾਟੀ ਦੀ ਲੱਸੀ ਪੀਣ ਨੂੰ ਮਿਲਦੀ ਹੈ, ਨਾ ਚੱਜ ਦਾ ਦਹੀਂ ਮਿਲ ਰਿਹਾ। ਹੂੰ। ਬੰਦਾ ਖਾਏ ਤਾਂ ਅੰਦਰ ਚਿਕਨਾਈ ਕਿੱਥੋਂ ਆਏ? ਜੀ, ਬਿਲਕੁਲ। ਤਾਂ ਉਹਦੇ ਵਾਸਤੇ ਵੀ ਆਯੁਰਵੇਦ ਨੂੰ ਅੱਗੇ ਆਉਣਾ ਪਿਆ। ਹੂੰ। ਜਿਹੜੀ ਪੇੜਾਂ ਨੂੰ ਗੋਂਦ ਲੱਗਦੀ ਆ, ਉਹਦੇ ਵਿੱਚ ਇੱਕ ਗੂੰਦ ਹੈ ਸਭ ਤੋਂ ਬੈਸਟ, ਕਾਲਾ ਗੂੰਦ। ਜੀ। ਗੂੰਦ ਸ਼ੀਆ ਵੀ ਕਿਹਾ ਗਿਆ ਇਹਨੂੰ। ਠੀਕ ਹੈ ਇਹ ਜੀ। ਕਾਲਾ ਗੂੰਦ, ਜੇ ਤੁਸੀਂ ਕਦੇ ਪਹਾੜਾਂ 'ਚ ਜਾਂਦੇ ਹੋ, ਹਿਮਾਚਲ ਵੱਲ ਜਾਂ ਕਿਤੇ ਵੀ ਪਹਾੜ ਵੱਲ, ਹੂੰ। ਉੱਥੇ ਨਾ ਬੜੇ ਲੰਬੇ ਲੰਬੇ ਚੀਲ ਦੇ ਪੈੜ ਖੜੇ ਹੁੰਦੇ ਆ, ਬਹੁਤ ਜੀ। ਬੜੇ ਉੱਚੇ ਉੱਚੇ ਪੇੜ ਲੱਗੇ ਹੁੰਦੇ ਆ। ਜੀ। ਉਹ ਜਿਹੜੇ ਪੇੜ ਹੁੰਦੇ ਆ, ਉਹ ਇੰਨੇ ਕੁ ਸਟਰੋਂਗ ਹੈ, ਉਹਦੀ ਜਿਹੜੀ ਗੂੰਦ ਹੈ ਉਹਨੂੰ ਹੂੰ, ਕਾਲਾ ਗੂੰਦ ਕਿਹਾ ਗਿਆ। ਉਹ ਗੂੰਦ ਲੈ ਕੇ ਉਹਦਾ ਕੈਪਸੂਲ ਬਣਿਆ, ਵੈਦਵਾਨ ਗੋਂਦਸੀਆ ਕੈਪਸੂਲ, ਕਾਲਾ ਗੂੰਦ ਦਾ। ਤੇ ਹੂੰ, ਉਹਦੇ ਨਾਲ ਜਟਾਮਾਂਸ਼ੀ ਦੀ ਰੇਸ਼ੋ ਦੇ ਕੇ ਸਾਡੇ ਵੈਦ ਜੀ ਨੇ ਉਹਨੂੰ ਤਿਆਰ ਕੀਤਾ। ਔਰ ਹੂੰ। ਸਾਡੇ ਇੰਨੇ ਪੇਸ਼ੈਂਟ ਆ, ਜਿਵੇਂ 700-800 ਫੋਨ ਆਉਂਦਾ ਨਾ ਜੀ, ਤਾਂ ਘੱਟੋ ਘੱਟ ਉਹਦੇ ਵਿੱਚੋਂ 200-250 ਪੇਸ਼ੈਂਟ ਦੀ ਦਵਾਈ ਡੇਲੀ ਜਾਂਦੀ ਆ। ਜੀ। ਔਰ ਉਹ ਸਿਰਫ ਅਸੀਂ ਸਿੰਪਲ ਦਵਾਈਆਂ ਦਿੰਦੇ ਆ, ਕੋਈ ਉਹਨਾਂ ਨੂੰ ਐ ਨਹੀਂ ਵੀ ਆਹ ਵੀ ਖਾਓ ਜੀ, ਉਹ ਵੀ ਕਰੋ ਜੀ, ਜਾਂ ਲੱਖਾਂ ਰੁਪਇਆ ਲੱਗ ਜੂ, ਮਤਲਬ ਹੀ ਹੂੰ, ਨਹੀਂ। ਹੂੰ, ਹੂੰ। ਥੋੜੇ ਜਿਹੇ ਪੈਸਿਆਂ 'ਚ ਇਲਾਜ ਹੋ ਜਾਂਦਾ। ਜੀ। ਔਰ ਉਹੀ ਡਾਕਟਰ ਕਹਿ ਦਿੰਦਾ, ਜਿਹੜਾ ਡਾਕਟਰ ਉਹਨਾਂ ਨੂੰ ਕਹਿ ਰਿਹਾ ਹੁੰਦਾ ਵੀ ਅੱਜ ਇਹ ਆਪਰੇਸ਼ਨ ਕਰਾਓ, ਨਹੀਂ ਤਾਂ ਜਮਾਂ ਹੀ ਕੰਮ ਖੜ ਜੂ, ਹੈਨਾ। ਹੂੰ, ਉਹੀ ਡਾਕਟਰ ਫਿਰ 3-4 ਮਹੀਨਿਆਂ 'ਚ ਕਹਿਣ ਲੱਗ ਜਾਂਦਾ ਵੀ ਹੁਣ ਨਹੀਂ ਜੀ, ਹਲੇ ਤੁਹਾਨੂੰ ਲੱਗਦੀ, ਰਿਕਵਰੀ ਹੋ ਰਹੀ ਆ, ਵਧੀਆ ਖੁਰਾਕ ਖਰੂਕ ਖਾ ਰਹੇ ਹੋ ਤਾਂ ਠੀਕ ਹੋ ਰਹੇ ਨੇ ਤੁਹਾਡੇ ਗੋਡੇ, ਤਾਂ ਹਲੇ ਆਪਾਂ ਨੂੰ ਲੋੜ ਨਹੀਂ। ਠੀਕ ਹੋਣ ਦਾ ਮਤਲਬ ਕੀ ਹੈ? ਇੱਕ ਸਾਡਾ ਮਤਲਬ ਕਿ ਬਹੁਤ ਵਧੀਆ ਅਸੀਂ ਕਰੀਮ ਬਣਾਈ ਹੈ, ਜਿਹੜੀ ਗ੍ਰੰਥ ਦੇ ਮੁਤਾਬਕ ਬਣੀ ਹੈ, ਪਿਓਰ ਆਯੁਰਵੈਦਿਕ ਦੇ ਵਿੱਚ ਆ। ਉਹ ਕਰੀਮ ਬਸ ਲਾਉਣ ਦਾ ਤਰੀਕਾ, ਜਿੱਦਾਂ ਜੀ, ਮੇਰਾ ਫੋਨ ਤੇ ਤੁਹਾਡਾ ਟਾਈਮ ਮੈਨੂੰ ਦਿਓਗੇ ਤਾਂ ਜੀ, ਮੈਂ 1-1.5 ਮਿੰਟ ਦੇ ਵਿੱਚ ਉਹਨੂੰ ਸਮਝਾ ਸਕਦਾ। ਠੀਕ ਹੈ। ਜੇ ਤੁਸੀਂ ਨਹੀਂ ਟਾਈਮ ਦਿਓਗੇ ਤਾਂ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ, ਮੇਰੇ ਫੋਨ ਤੇ WhatsApp ਕਰਨ, ਮੈਂ ਉਹਦੇ ਤੇ ਉਹਨਾਂ ਨੂੰ ਸਮਝਾ ਸਕਦਾ। ਜੇ ਜੀ, ਮੈਨੂੰ ਤੁਸੀਂ ਦਿਓਗੇ ਟਾਈਮ, ਤਾਂ ਮੈਂ ਜ਼ਰੂਰ ਇਸ ਪ੍ਰੋਗਰਾਮ 'ਚ ਵੀ ਇਹ ਐਕਸਪਲੇਨ ਕਰ ਸਕਦਾ ਵੀ ਉਹ ਕਰੀਮ ਨੂੰ ਕਿਵੇਂ ਲਾਈਏ ਤੇ ਕਿਵੇਂ ਆਪਾਂ ਬਚੀਏ। ਜੀ, ਜੀ, ਕਿਵੇਂ ਬਿਮਾਰੀਆਂ ਤੋਂ ਨਿਜਾਤ ਪਾਈਏ। ਡਾਕਟਰ ਸਾਹਿਬ, ਜੀ। ਬਹੁਤ-ਬਹੁਤ ਧੰਨਵਾਦ। ਤੁਸੀਂ ਬਹੁਤ ਵਡਮੁੱਲੀ ਜਿਹੜੀ ਜਾਣਕਾਰੀ ਹੈ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਜਾਂਦੇ-ਜਾਂਦੇ ਆਪਣਾ ਜਿਹੜਾ ਕੋਈ ਸੰਪਰਕ ਨੰਬਰ ਜ਼ਰੂਰ ਜਿਹੜਾ ਦੇ ਕੇ ਜਾਓ, ਤਾਂ ਜੋ ਜਿਹੜਾ ਵੀ ਲੋੜਵੰਦ ਹੈ, ਜਿਹੜਾ ਵੀ ਬਿਮਾਰ ਹੈ, ਜਿਹਨੂੰ ਇਲਾਜ ਦੀ ਲੋੜ ਹੈ, ਉਹ ਤੁਹਾਡੇ ਤੱਕ ਪਹੁੰਚ ਜਿਹੜੀ ਹੈ ਉਹ ਜ਼ਰੂਰ ਕਰ ਸਕੇ। ਬਿਲਕੁਲ ਜੀ, ਪੰਜਾਬੀ ਰੇਡੀਓ ਦੇ ਮਾਧਿਅਮ ਤੋਂ ਜਿੰਨੇ ਵੀ ਲੋਕ ਮੇਰੇ ਨਾਲ ਜੁੜੇ ਆ ਜਾਂ ਜੁੜਨਾ ਚਾਹੁੰਦੇ ਆ, ਮੇਰਾ ਇੱਕ ਫ਼ੋਨ ਨੰਬਰ ਨੋਟ ਕਰ ਲਓ, ਮੇਰਾ ਪਰਸਨਲ ਨੰਬਰ ਆ ਜੀ, 991509 ਜੀ, 99575 ਜੀ। 99150 ਹੂੰ, 99575। ਜੀ, ਇਹ ਮੇਰਾ ਪਰਸਨਲ ਨੰਬਰ ਹੈ। ਜਿਨ੍ਹਾਂ ਕੋਲ ਕੋਈ ਹੋਰ ਨੰਬਰ ਹੈ ਮੇਰਾ, ਉਹ ਵੀ ਉਹ ਨੰਬਰ ਛੱਡ ਕੇ ਇਸੇ ਨੰਬਰ ਤੇ ਸੰਪਰਕ ਕਰਨ। ਤੇ ਜੀ। ਦੂਜੀ ਗੱਲ ਇਹ ਹੈ ਕਿ ਮੇਰਾ ਜਿਹੜਾ WhatsApp ਹੈ ਉਹ ਚੱਲਦਾ, ਹੂੰ, ਹੂੰ, ਨਾਰਮਲ ਕਾਲ ਕਰਨ ਦੀ ਕੋਈ ਆਪਾਂ ਨੂੰ ਜ਼ਰੂਰੀ ਨਹੀਂ ਹੈ। ਹੂੰ। ਤੁਸੀਂ WhatsApp ਕਾਲ ਕਰੋ ਜਾਂ ਜੀ, WhatsApp ਤੇ ਵੌਇਸ ਮੈਸੇਜ ਪਾ ਦਿਓ। ਬਸ ਠੀਕ ਹੈ। ਮੇਰੀ ਇੱਕੋ ਹੀ ਰਿਕੁਐਸਟ ਆ ਕਿ ਮੇਰੀ ਰਿਪਲਾਈ 4-5 ਦਿਨ 'ਚ ਆਊਗੀ, ਪਹਿਲਾਂ ਨਹੀਂ ਆ ਸਕਦੀ, ਕਿਉਂਕਿ ਹੂੰ, ਬਹੁਤ ਕਾਲਿੰਗ ਹੈ। ਠੀਕ ਹੈ ਜੀ।
ਲੇਕਿਨ ਇਹ ਜ਼ਰੂਰ ਹੈ ਹੂੰ, ਕਿ 4-5 ਦਿਨ ਬਾਅਦ ਜਿਹੜੀ ਮੇਰੀ ਰਿਪਲਾਈ ਤੁਹਾਨੂੰ ਆਊਗੀ, ਹੂੰ, ਤੁਹਾਨੂੰ ਐਂ ਲੱਗੂਗਾ ਨਹੀਂ ਜਿਵੇਂ ਗੋਇਲ ਸਾਹਿਬ ਹੁਣ ਰੇਡੀਓ ਤੇ ਬੋਲ ਰਹੇ ਆ, ਹੂੰ, ਤੁਹਾਡੇ ਨਾਲ ਐਂ ਖੁੱਲਾ ਟਾਈਮ ਗੱਲ ਹੋਊਗੀ। ਇਹ ਠੀਕ ਹੈ ਨਹੀਂ ਹੈ ਕਿ ਤੁਹਾਡੇ ਨਾਲ ਮੈਂ 2 ਸ਼ਬਦ ਕਰਕੇ ਖਤਮ ਕਰੂੰਗਾ। ਜੀ, ਪਰ ਜੀ। ਮੇਰਾ ਨੰਬਰ ਤੁਹਾਡੇ ਕੋਲੇ ਆ ਗਿਆ ਜੀ। ਹੂੰ, ਬਾਕੀ ਤੁਸੀਂ ਬਹੁਤਾ ਕੁਝ ਜਾਣਨਾ ਹੈ ਤਾਂ ਸੁਭਾਸ਼ ਗੋਇਲ ਚੰਡੀਗੜ੍ਹ ਲਿਖੋ ਗੂਗਲ ਤੇ ਜਾ ਕੇ, ਮੇਰੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਜ਼ਰੂਰ ਮਿਲ ਜਾਏਗੀ। ਜੀ, ਜੀ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਜੀ ਵੈਲਕਮ ਜੀ, ਸਤਿ ਜੀ, ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਆਪਣੇ ਨਾਲ ਜੁੜੇ ਸਨ ਡਾਕਟਰ ਸੁਭਾਸ਼ ਗੋਇਲ ਜੀ, ਜਿਹੜੇ ਕਿ ਐਮਡੀ ਨੇ ਵਰਦਾਨ ਮੈਡੀਕਲ ਦੇ ਵਿੱਚ, ਤੇ ਨਾਲੋਂ ਨਾਲ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਨੇ, ਜਾਂ ਤੁਹਾਡੀਆਂ ਪਾਚਨ ਦੀਆਂ ਬਿਮਾਰੀਆਂ ਨੇ, ਜਾਂ ਸ਼ਰਾਬ ਦੀ ਲੱਤ ਦੇ ਸ਼ਿਕਾਰ ਹੋ, ਛੱਡਣੀ ਚਾਹੁੰਦੇ ਹੋ, ਜਾਂ ਗੋਡਿਆਂ ਦੇ ਦਰਦ ਨੇ, ਜੋੜਾਂ ਦੇ ਦਰਦ ਨੇ, ਤਾਂ ਉਸ ਬਾਬਤ ਜਿਹੜੀਆਂ ਵਰਦਾਨ ਆਯੁਰਵੇਦਾ ਦੀਆਂ ਮੈਡੀਸਨਸ ਨੇ, ਉਹਨਾਂ ਨੇ ਬੜੀ ਡਿਟੇਲ ਦੇ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ